ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਜੀ ਆਇਆਂ ਨੂੰ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 19 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਜਿਹੜੀ ਇਹਨਾਂ ਦੇ ਕੋਲੋਂ ਤੁਸੀਂ ਕਰਵਾ ਸਕਦੇ ਹੋ। ਚੇਂਜਸ ਕਰਵਾਉਣੇ ਉਸ ਦੇ ਲਈ ਵੀ ਇਹਨਾਂ ਨਾਲ ਕੰਟੈਕਟ ਕਰੋ। ਮੈਡੀਕੇਅਰ ਦੇ ਲਈ ਅਪਲਾਈ ਕਰਨਾ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣੀਆਂ ਆ ਤੇ ਕਾਲ 408-272-2500। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਿਸੇ ਵੀ ਤਰੀਕੇ ਦੇ ਬਿਜ਼ਨਸ ਦੀ ਇੰਸ਼ੋਰੈਂਸ ਲਈ ਕਾਲ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ ਕਲੌਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਨ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਰਣਜੀਤ ਤੇ ਮਨਦੀਪ ਕੌਸ਼ਲ ਦਾਣਾ ਪਾਣੀ ਇੰਡੀਅਨ ਰੈਸਟੋਰੈਂਟ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਵਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਟੈਕਸ, ਪੇਰੋਲ, ਵੀਜ਼ਾ, OCI ਕਾਰਡਸ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਜੋ ਨਿਖਲ ਗੁਪਤਾ ਆ, ਜਿਸ ਨੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਉਹਦੇ ਸਬੰਧ ਦੇ ਵਿੱਚ ਪ੍ਰਾਗ ਜੋ ਚੈਕ ਰਿਪਬਲਿਕ ਦੀ ਸੁਪਰੀਮ ਕੋਰਟ ਆ, ਉਹਨਾਂ ਨੇ ਬਹੁਤ ਵੱਡਾ ਡਿਸੀਜਨ ਦਿੱਤਾ ਹੈ। ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਉਸ ਤੋਂ ਪਹਿਲਾਂ ਕੁਝ ਕੁ ਜੋ ਅਮਰੀਕਾ ਦੇ ਵਿੱਚ ਵਾਪਰਿਆ ਉਹ ਤੁਹਾਡੇ ਨਾਲ ਖਬਰਾਂ ਜਿਹੜੀਆਂ ਸਾਂਝੀਆਂ ਕਰਦੇ ਆ। USA ਦੇ ਵਿੱਚ ਵੈਦਰ ਨੂੰ ਲੈ ਕੇ ਜਿਹੜਾ ਆ ਇਸ ਟਾਈਮ ਮਾਹੌਲ ਕਾਫੀ ਖਰਾਬ ਹੈਗਾ ਆ। 2 ਹਫ਼ਤਿਆਂ ਤੋਂ ਜੋ ਵਿੰਟਰ ਸਟਾਰਮ ਚੱਲ ਰਿਹਾ, ਜਿਹਦੇ ਨਾਲ ਦਰਜਨਾਂ ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹੈਗੇ ਆ। ਖਾਸ ਕਰਕੇ ਮਿਡ ਵੈਸਟ ਈਸਟ ਦੇ ਵਿੱਚ 45 ਤੋਂ ਵੱਧ ਜਿਹੜੀਆਂ ਮੌਤਾਂ ਆ ਉਹ ਹੋ ਚੁੱਕੀਆਂ ਪਿਛਲੇ 2 ਹਫ਼ਤਿਆਂ ਦੇ ਵਿੱਚ। ਨਿਊਯਾਰਕ ਸਿਟੀ ਤੇ ਵਾਸ਼ਿੰਗਟਨ DC ਦੇ ਵਿੱਚ ਸਨੋ ਜਿਹੜੀ ਆ ਬਹੁਤ ਤੇਜ਼ੀ ਦੇ ਨਾਲ ਪੈ ਰਹੀ ਹੈਗੀ ਆ। ਸੋ ਬਿਗੇਸਟ ਪ੍ਰੋਬਲਮ ਕਹਿੰਦੇ ਪਈ ਹਾਰਡ ਹਿੱਟ ਏਰੀਆਜ਼ ਜਿਹੜੇ ਹੈਗੇ ਆ, ਉੱਥੇ ਇਹ ਆ ਪਈ ਸਾਰਾ ਕੁਝ ਬੰਦ ਆ, ਟ੍ਰੈਫਿਕ, ਲੋਕ ਜਾ ਨਹੀਂ ਸਕਦੇ ਤੇ ਐਕਸੀਡੈਂਟ ਜਿਹੜੇ ਆ ਬਹੁਤ ਜ਼ਿਆਦਾ ਹੋ ਰਹੇ ਹੈਗੇ ਆ। ਈਵਨ ਵੈਸਟ ਕੋਸਟ ਦੇ ਵਿੱਚ ਵੀ ਓਰੇਗਨ ਦੇ ਜੋ ਗਵਰਨਰ ਆ, ਉਹਨਾਂ ਨੇ ਸਟੇਟ ਆਫ ਐਮਰਜੈਂਸੀ ਕੱਲ ਰਾਤੀ ਡਿਕਲੇਅਰ ਕੀਤੀ ਹੈਗੀ ਆ, 1 ਹਫ਼ਤਾ ਬਾਅਦ ਜਦੋਂ ਤੋਂ ਹੀ ਆਈਸ ਸਟਾਰਮ ਆਇਆ ਹੋਇਆ ਹੈਗਾ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਰੈਜ਼ੀਡੈਂਟਸ ਆ ਓਰੇਗਨ ਦੇ ਵਿੱਚ, ਖਾਸ ਕਰਕੇ ਵਿਲਾਮੈਟੀ ਵੈਲੀ ਦੇ ਵਿੱਚ ਆ, ਉੱਥੇ ਬਿਜਲੀ ਤੋਂ ਬਿਨਾਂ ਆ। ਹੁਣ ਤੁਸੀਂ ਦੇਖੋ ਵੀ ਜਿੱਥੇ ਮਾਈਨਸ ਟੈਂਪਰੇਚਰ ਹੋਵੇ ਤੇ ਉੱਤੋਂ ਸਨੋ ਪੈਂਦੀ ਹੋਵੇ ਤੇ ਉੱਤੋਂ ਬਿਜਲੀ ਨਾ ਹੋਵੇ ਤਾਂ ਰਹਿਣਾ ਕਿੰਨਾ ਜਿਹੜਾ ਹਾਰਡ ਹੋਊਗਾ। 1 ਲੱਖ ਤੋਂ ਵੱਧ ਲੋਕ ਇਸ ਟਾਈਮ ਬਿਜਲੀ ਤੋਂ ਬਿਨਾਂ ਹੈਗੇ ਆ। ਪੋਰਟਲੈਂਡ ਦੇ ਪਬਲਿਕ ਸਕੂਲਸ ਨੇ ਆਪਣੀਆਂ ਜਿਹੜੀਆਂ ਕਲਾਸਿਸ ਆ, ਚੌਥਾ ਦਿਨ ਹੋ ਗਿਆ ਲਗਾਤਾਰ ਕੈਂਸਲ ਕਰ ਦਿੱਤੀਆਂ ਹੈਗੀਆਂ। ਜੀ ਬਿਲਕੁਲ। ਸੋ ਪਿਛਲੇ 1 ਹਫ਼ਤੇ ਤੋਂ ਸਥਿਤੀ ਬਹੁਤ ਜ਼ਿਆਦਾ ਮਾੜੀ ਆ। ਬਰਫ਼ ਵੀ ਭਾਰੀ ਪਈ ਹੈ ਤੇ ਉਸ ਦੇ ਨਾਲ ਫਰੀਜ਼ਿੰਗ ਰੇਨ, ਫਰੀਜ਼ ਵਾਰਨਿੰਗ, ਉਹ ਸਾਰਾ ਕੁਝ ਚੱਲ ਰਿਹਾ। ਪੋਰਟਲੈਂਡ ਤੋਂ ਇੱਕ ਖਬਰ ਆ ਰਹੀ ਆ, ਮਜੀਆ ਵਾਸ਼ਿੰਗਟਨ ਨਾਂ ਦੀ ਇੱਕ ਟੀਨੇਜਰ, ਉਸਨੇ ਦੇਖਿਆ ਵੀ ਇੱਕ ਘਰ ਦੇ ਬਾਹਰ, ਉਹਦੇ ਬਾਹਰ ਫਲੈਸ਼ ਜਿਹੜੀ ਉਹ ਹੋਈ ਆ। ਇਹ ਹਫ਼ਤੇ ਦੇ ਵਿੱਚ ਆ। ਬੜਾ ਜਿੱਦਾਂ ਡੇਂਜਰ ਸਟੋਰਮ ਆ ਉਹ ਚੱਲ ਰਿਹਾ, ਸਾਰੇ ਪਾਸੇ ਬਰਫ਼ ਸੀ ਤੇ ਉਹਨੇ ਆਪਣੀਆਂ ਬਲਾਈਂਡ ਖੋਲ ਕੇ ਦੇਖਿਆ ਵੀ ਇੱਕ SUV ਲਾਲ ਰੰਗ ਦੀ, ਉਹ ਉੱਤੋਂ ਜਿਹੜੀ ਡਿੱਗੀ ਬਿਜਲੀ ਵਾਲੀ ਤਾਰ ਆ ਉਸ ਦੇ ਵਿੱਚ ਜਾ ਫਸੀ ਆ ਤੇ ਉਹਦੇ ਵਿੱਚ ਕਪਲ ਸੀਗਾ ਤੇ ਨਾਲ ਦੇ ਨਾਲ ਇੱਕ ਬੱਚਾ ਵੀ ਸੀਗਾ। ਇਹ ਬੀਬੀ ਨੇ ਬਾਅਦ ਦੇ ਵਿੱਚ ਦੇਖਿਆ ਵੀ ਭਾਈ ਇੱਥੇ ਤਾਂ ਜਿਹੜਾ ਨਿਆਣਾ ਆ ਉਹ ਵੀ ਮਰ ਸਕਦਾ ਹੈ ਤੇ ਬਾਕੀ ਜਿਹੜੇ ਲੋਕ ਆ ਉਹਨਾਂ ਨੂੰ ਬਿਜਲੀ ਜਿਹੜੀ ਉਹ ਪੈ ਰਹੀ ਆ। ਜਦੋਂ 3 ਲੋਕਾਂ ਨੂੰ ਬਿਜਲੀ ਪੈ ਰਹੀ ਸੀ, ਇਸ ਨੇ ਭੱਜ ਕੇ, ਜੋ ਕਿ ਆਪ ਇਹ ਗਰਭਵਤੀ ਸੀ 6 ਮਹੀਨਿਆਂ ਦੀ, ਉਸ ਨੇ ਬੱਚੇ ਤੱਕ ਪਹੁੰਚ ਕੇ ਉਸ ਨੂੰ
ਜਿਹੜਾ ਉੱਥੋਂ ਕੱਢ ਲਿਆ। ਕਹਿੰਦੇ ਵੀ ਅੱਜ ਬੱਚਾ ਇਸੇ ਲਈ ਹੀ ਜੀਵਤ ਹੈਗਾ ਆ ਵੀ ਇਸ ਟੀਨਏਜਰ ਵਾਸ਼ਿੰਗਟਨ ਨਾਂ ਦੀ ਨੇ, ਜਿਸ ਦੀ ਉਮਰ ਆਪ 18 ਸਾਲ ਆ, ਉਸ ਨੂੰ ਉੱਥੋਂ ਕੱਢਣ ਦੇ ਵਿੱਚ ਮਦਦ ਜਿਹੜੀ ਉਹ ਕੀਤੀ ਆ। ਉਸਨੇ ਡਿਸਪੈਚਰ ਦੇ ਨਾਲ ਦੇ ਨਾਲ 911 ਕਾਲ ਜਿਹੜੀ ਆ ਉਹ ਕੀਤੀ ਸੀਗੀ, ਤੇ 3 ਜਾਣਿਆਂ ਨੂੰ ਉਸ ਟਾਈਮ ਬਿਜਲੀ ਪੈ ਰਹੀ ਸੀ, ਕਿਉਂਕਿ ਉੱਤੋਂ ਤਾਰ ਡਿੱਗ ਕੇ ਉਹਨਾਂ ਦੀ ਗੱਡੀ ਦੇ ਉੱਤੇ ਜਿਹੜੀ ਉਹ ਪੈ ਗਈ ਸੀਗੀ। ਸੋ ਬਾਅਦ ਦੇ ਵਿੱਚ ਪੋਰਟਲੈਂਡ ਦੇ ਜਿਹੜੇ ਫਾਇਰ ਤੇ ਰੈਸਕਿਊ ਵਾਲੇ ਜਿਹੜੇ ਆ, ਉਹਨਾਂ ਨੇ ਕਿਹਾ ਵੀ ਭਾਈ ਜੇ ਇਹ ਬੀਬੀ ਨੇ ਅੱਜ ਇੱਦਾਂ ਬਹਾਦਰੀ ਨਾ ਦਿਖਾਈ ਹੁੰਦੀ ਉਸ ਟਾਈਮ ਦੇ ਉੱਤੇ ਲਾਗੇ ਜਾ ਕੇ, ਤਾਂ ਬੱਚੇ ਨੇ ਵੀ ਇਲੈਕਟ੍ਰੋਕਿਊਟ ਹੋ ਜਾਣਾ ਸੀ। ਤੇ ਬਾਅਦ ਦੇ ਵਿੱਚ ਜਦੋਂ ਹਸਪਤਾਲ ਦੇ ਵਿੱਚ ਲੈ ਕੇ ਗਏ ਤਾਂ ਬੱਚਾ ਜਿਹੜਾ ਉਹ ਸੁਰੱਖਿਅਤ ਨਿਕਲਿਆ ਆ। ਸੋ ਚਾਹੇ ਦੁਨੀਆ ਭਰ ਦੇ ਵਿੱਚ ਕਲੈਮਿਟੀਜ਼, ਮਾੜਾ ਸਮਾਂ ਚੱਲਦਾ ਆ, ਪਰ ਲੋਕਾਂ ਦੀ ਇੱਕ ਦੂਜੇ ਦੇ ਪ੍ਰਤੀ ਇਨਸਾਨੀਅਤ, ਇੱਦਾਂ ਦੀਆਂ ਜਿਹੜੇ ਕਾਰਜ ਆ, ਉਹ ਹਮੇਸ਼ਾ ਹੀ ਹੌਸਲਾ ਜਿਹੜਾ ਉਹ ਵਧਾਉਂਦੇ ਨੇ। ਜੀ ਬਿਲਕੁਲ ਇਸੇ ਤਰ੍ਹਾਂ ਇੱਕ ਨਿਊਯਾਰਕ ਤੋਂ ਵੀ ਖਬਰ ਆ ਰਹੀ ਹੈ। ਉੱਥੇ ਇੱਕ ਕਾਰ ਜਿਹੜੀ ਆ ਸਨੋ ਦੇ ਦੌਰਾਨ ਬਿਜਲੀ ਦੇ ਖੰਭੇ ਨਾਲ ਵੱਜ ਗਈ। ਉੱਥੇ ਜਦੋਂ ਉਹ ਤਾਰ ਦੇ ਨਾਲ ਟੱਚ ਕਰ ਗਈ ਤੇ ਇੱਕ ਹੋਰ ਬੰਦਾ ਉਹਨਾਂ ਨੂੰ ਜਿਹੜਾ ਭੱਜ ਕੇ ਬਚਾਉਣ ਗਿਆ ਤੇ ਉਸ ਦੀ ਵੀ ਵਿਚਾਰੇ ਦੀ ਉੱਥੇ ਮੌਤ ਹੋ ਗਈ। 3 ਜਣਿਆਂ ਦੀ ਜਿਹੜੀ ਆ ਮੌਤ ਹੋਈ ਹੈਗੀ ਆ। ਆਈਸ ਦੀ ਜਿਹੜੀ ਪ੍ਰੋਬਲਮ ਆ ਉਹ ਸਾਊਥ ਦੇ ਵਿੱਚ ਵੀ ਬਹੁਤ ਆ। ਕਹਿੰਦੇ ਫਰੀਜ਼ਿੰਗ ਰੇਨ ਹੋ ਰਹੀ ਆ। 9 ਇੰਚਸ ਤੱਕ ਸਨੋਫਾਲ ਹੋਈ ਆ ਨੈਸ਼ਵੈਲ ਦੇ ਵਿੱਚ। 14 ਮੌਤਾਂ ਟੈਨਸੀ ਦੇ ਵਿੱਚ ਹੋ ਚੁੱਕੀਆਂ ਹੈਗੀਆਂ। ਵਾਸ਼ਿੰਗਟਨ ਸਟੇਟ ਦੇ ਵਿੱਚ 5 ਮੌਤਾਂ ਜਿਹੜੀਆਂ ਆ ਹੋ ਚੁੱਕੀਆਂ ਹੈਗੀਆਂ। ਇਹਨਾਂ ਦਾ ਮੋਸਟਲੀ ਜੋ ਠੰਡ ਨੂੰ ਐਕਸਪੋਜ਼ਰ ਹੋਇਆ ਆ ਪਿਛਲੇ 4 ਦਿਨਾਂ 'ਚ ਸਿਆਟਲ ਏਰੀਏ ਦੇ ਵਿੱਚ, ਉਹਦੇ ਕਰਕੇ ਮੌਤਾਂ ਹੋਈਆਂ। ਉਸ ਏਰੀਏ 'ਚ ਹੋਮਲੈਸਨੈਸ ਵੀ ਬਹੁਤ ਜ਼ਿਆਦਾ ਆ। ਸੜਕਾਂ ਦੇ ਉੱਤੇ ਲੋਕ ਜਿਹੜੇ ਰਹਿੰਦੇ ਹੈਗੇ ਆ। ਤੇ ਇਸੇ ਤਰ੍ਹਾਂ ਓਰੀਗਨ ਦੀ ਮੈਂ ਤੁਹਾਡੇ ਨਾਲ ਜਿਹੜੀ ਖਬਰ ਸਾਂਝੀ ਕਰ ਚੁੱਕਾ ਹੈਗਾ ਆ। ਮਿਡਵੈਸਟ ਤੋਂ ਲੈ ਕੇ ਕੈਨੇਡਾ ਤੱਕ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਆ, ਉਹਨਾਂ ਦੇ ਵਿੱਚ ਐਡਵਾਈਜ਼ਰੀ ਜਾਰੀ ਕੀਤੀ ਗਈ ਹੈਗੀ ਆ ਵੀ ਘਰਾਂ ਤੋਂ ਬਾਹਰ ਨਾ ਨਿਕਲੋ। ਇਸੇ ਤਰ੍ਹਾਂ ਨਾਰਥ ਡਕੋਟਾ 'ਚ 60 ਜਗ੍ਹਾ ਦੇ ਉੱਤੇ ਆਇਲ ਸਪਿਲ ਹੋਇਆ ਹੈਗਾ। ਐਨਵਾਇਰਨਮੈਂਟਲ ਇੰਸੀਡੈਂਟਸ ਹੋਈਆਂ ਕਿਉਂਕਿ -70 ਡਿਗਰੀ ਤੱਕ ਜਿਹੜਾ ਟੈਂਪਰੇਚਰ ਗਿਆ ਹੈਗਾ, ਤੇ ਉਹਦੇ ਨਾਲ ਕਈ ਜਿਹੜਾ ਇਕਵਿਪਮੈਂਟ ਤੇ ਜਿਹੜੇ ਉਹ ਰੈਗੂਲੇਟਰਸ ਆ ਉਹ ਫੇਲ ਹੋ ਗਏ, ਜਿਹਦੇ ਨਾਲ ਇਹ ਸਪਿਲ ਹੋਇਆ ਹੈਗਾ ਆ। ਲੇਕ ਐਨਹੈਂਸਡ ਸਨੋ ਫਾਈਨਲੀ ਕਹਿੰਦੇ ਵੀ ਬਫਲੋ ਨਿਊਯਾਰਕ ਦੇ ਵਿੱਚ ਮੂਵ ਹੋਈ ਹੈਗੀ ਆ। ਸੋ ਕਾਫੀ ਜਿਹੜੀ ਸਿਚੁਏਸ਼ਨ ਆ ਈਸਟ ਕੋਸਟ 'ਚ, ਮਿਡ ਵੈਸਟ 'ਚ, ਈਵਨ ਵੈਸਟ ਕੋਸਟ, ਓਰੀਗਨ, ਵਾਸ਼ਿੰਗਟਨ ਦੇ ਵਿੱਚ ਇਸ ਟਾਈਮ ਸਨੋ ਨੂੰ ਲੈ ਕੇ, ਠੰਡ ਨੂੰ ਲੈ ਕੇ USA ਦੇ ਵਿੱਚ ਬਣੀ ਹੋਈ ਹੈਗੀ। ਜੀ 30 ਸੂਬਿਆਂ ਦੇ ਵਿੱਚ 80 ਮਿਲੀਅਨ ਅਮਰੀਕਨਸ ਇਸ ਟਾਈਮ ਵੱਖ-ਵੱਖ ਵੈਦਰ ਅਲਰਟਸ, ਜਿਨ੍ਹਾਂ ਵਿੱਚ ਠੰਡ ਦੇ ਤੇ ਸਨੋਈ ਵੈਦਰ ਦੇ ਅਲਰਟਸ ਅੰਡਰ ਜਿਹੜੇ ਉਹ ਚੱਲ ਰਹੇ ਆ। ਹੁਣ ਤੱਕ ਪੂਰੇ ਅਮਰੀਕਾ ਦੇ ਵਿੱਚ ਆਰਟਿਕ ਬਲਾਸਟ ਦੇ ਕਰਕੇ 41 ਜਾਣਿਆਂ ਦੀ ਮੌਤ ਹੋ ਚੁੱਕੀ ਆ। ਕੱਲ ਵੀ ਆਪਾਂ ਸ਼ੇਅਰ ਕੀਤਾ ਸੀ, ਟੈਨੇਸੀ ਦੇ ਡਿਪਾਰਟਮੈਂਟ ਆਫ ਹੈਲਥ ਨੇ ਕਨਫਰਮ ਕੀਤਾ ਆ 14 ਮੌਤਾਂ ਤਾਂ ਇਕੱਲੇ ਟੈਨੇਸੀ ਦੇ ਵਿੱਚ ਹੀ ਹੋ ਚੁੱਕੀਆਂ ਨੇ। ਸੋ ਚਾਹੇ ਮਿਡਵੈਸਟ ਆ, ਗ੍ਰੇਟ ਲੇਕਸ ਦਾ ਰੀਜਨ ਆ, ਇਹ ਸਾਰੇ ਥਾਵਾਂ ਦੇ ਉੱਤੇ ਸਨੋ ਹੀ ਸਨੋ, ਫਰੀਜ਼ਿੰਗ ਰੇਨ, ਆਰਟਿਕ ਬਲਾਸਟ ਜਿਹੜੀ ਇਸ ਟਾਈਮ ਚੱਲ ਰਹੀ ਹੈ। ਸ਼ਿਕਾਗੋ ਤੋਂ ਸਿਨਸਿਨਾਟੀ ਤੱਕ ਜਿਹੜੀ ਸਨੋ ਆ ਉਹ ਪੈ ਰਹੀ ਆ। ਐਪਲੇਚੀਅਨਸ, ਓਹਾਇਓ ਵੈਲੀ, ਮਿਡ ਅਟਲਾਂਟਿਕ, ਇੱਥੇ ਹੋਰ ਵੀ ਭਾਰੀ ਸਨੋ ਦੀ ਕਿਆਸਰਾਈ ਜਿਹੜੀ ਉਹ ਦੱਸੀ ਜਾ ਰਹੀ ਆ। ਪੈਂਸਿਲਵੇਨੀਆ, ਨਿਊਯਾਰਕ, ਨਿਊ ਜਰਸੀ ਦੇ ਵਿੱਚ 1 ਤੋਂ 3 ਇੰਚ ਤੱਕ ਹੋਰ ਸਨੋ ਜਿਹੜੀ ਉਹ ਪਵੇਗੀ। ਸੋ ਸਾਰੇ ਪਾਸੇ ਜਿਹੜੇ ਹਾਲਾਤ ਆ ਇਸੇ ਤਰੀਕੇ ਦੇ ਬਣੇ ਪਏ ਆ। ਜਿਹੜੇ ਟਰੈਵਲ ਕਰ ਰਹੇ ਆ, ਜੇ ਲੋੜ ਨਹੀਂ ਆ ਟਰੈਵਲ ਦਾ, ਪਰਹੇਜ਼ ਕਰੋ। ਬਾਕੀ ਜਿਹੜੇ ਟਰੱਕਰਸ ਆ ਉਹ ਆਪਣੇ ਭਾਈ ਠੰਡ, ਜੇ ਬਾਈ ਚਾਂਸ ਤੁਸੀਂ ਕਿਤੇ ਫਸਦੇ ਆ ਤਾਂ ਤੁਹਾਡੇ ਕੋਲ ਠੰਡ ਤੋਂ ਬਚਣ ਦੇ ਲਈ ਕੋਈ ਨਾ ਕੋਈ ਸਮੱਗਰੀ ਆ, ਸਮਾਨ ਆ, ਉੱਦਾਂ ਦੇ ਕੱਪੜੇ ਜਿਹੜੇ ਉਹ ਜ਼ਰੂਰ ਹੋਣੇ ਚਾਹੀਦੇ ਆ। 600 ਤੋਂ ਵੱਧ ਐਕਸੀਡੈਂਟ ਤੇ ਟੈਨੇਸੀ ਡਿਪਾਰਟਮੈਂਟ ਨੇ ਜਿਹੜਾ ਦੱਸਿਆ ਸੀਗਾ ਵੀ ਉਹਨਾਂ ਦੇ ਹੋ ਚੁੱਕੇ, ਜਿਨ੍ਹਾਂ ਚੋਂ 3 ਫੇਟਲ ਐਕਸੀਡੈਂਟ ਆ ਤੇ 200 ਅਜਿਹੇ ਐਕਸੀਡੈਂਟ ਆ ਜਿਨ੍ਹਾਂ 'ਚ ਕਿਸੇ ਨਾ ਕਿਸੇ ਨੂੰ ਸੱਟਾਂ ਜਿਹੜੀਆਂ ਆ ਉਹ ਲੱਗੀਆਂ। ਇੱਕ ਸੂਬੇ 'ਚ, ਬਾਕੀ ਸੂਬਿਆਂ 'ਚ ਦੇਖੋ ਕੀ ਹਾਲ ਹੋਣਗੇ। ਵੈਦਰ ਦੇ ਚੱਲਦਿਆਂ ਬਹੁਤ ਸਾਰੀਆਂ ਜਿਹੜੀਆਂ ਫਲਾਈਟਸ ਕੈਂਸਲ ਅਤੇ ਡਿਲੇਡ ਚੱਲ ਰਹੀਆਂ ਨੇ। ਜੀ ਬਿਲਕੁਲ, ਟਰੈਵਲ ਡਿਸਟਰਪਸ਼ਨ ਬਹੁਤ ਹੋਈ ਹੈਗੀ ਆ। ਕਈ 에ਅਰਪੋਰਟਸ ਬੰਦ ਹੈਗੇ ਆ। ਫਿਲਾਡੈਲਫੀਆ ਦੇ ਵਿੱਚ ਰਨਵੇ ਦੇ ਉੱਤੇ ਇੱਕ ਜਹਾਜ਼ ਜਿਹੜਾ ਸੀ ਉਹ ਸਲਿਡ ਆਫ ਹੋ ਗਿਆ, ਤੇ ਕਿਸੇ ਤਰ੍ਹਾਂ ਦੀ ਸੱਟ ਚੋਟ ਨਹੀਂ ਲੱਗੀ, ਇਹ ਬਚ ਗਿਆ। ਇਹ ਅਮਰੀਕਨ 에ਅਰਲਾਈਨ ਨੇ ਜਿਹੜਾ ਰਿਪੋਰਟ ਕੀਤਾ ਹੈਗਾ। ਨਿਊਯਾਰਕ ਦੇ ਵਿੱਚ ਜਿਹੜੇ ਫੁੱਟਬਾਲ ਦੇ ਫੈਨ ਆ, ਉਹਨਾਂ ਨੂੰ ਕਿਹਾ ਗਿਆ ਜਿਹੜਾ ਹਾਈ ਮਾਰਕ ਸਟੇਡੀਅਮ ਆ ਉੱਥੇ ਜਿਹੜੀ ਸਨੋ ਆ ਉਸ ਨੂੰ ਰਿਮੂਵ ਕਰੋ ਕਿਉਂਕਿ ਉੱਥੇ ਮੈਚ ਹੋਣਾ ਹੈਗਾ। ਜੀ ਜੀ
ਜੀ, ਬਿਲਕੁਲ। ਸੋ ਉੱਥੇ ਰੌਲਾ ਜਿਹੜਾ ਪਿਆ ਪਿਛਲੀ ਦੀ ਵੀ ਵੀਕਐਂਡ ਦੇ ਉੱਤੇ ਜਿਹੜੀ ਮੈਚ ਹੋਣਾ ਸੀਗਾ, ਉਹਨੂੰ ਇੱਕ ਦਿਨ ਕੈਂਸਲ ਜਿਹੜਾ ਆ ਉਹ ਇਵੈਂਚੁਅਲੀ ਕਰਨਾ ਪਿਆ ਸੀ, ਫਿਰ ਅਗਲੇ ਦਿਨ ਦੁਬਾਰਾ ਉਹ ਮੈਚ ਕਰਵਾਇਆ ਗਿਆ ਸੀਗਾ। ਜੀ। ਤੇ ਆ ਅਗਲੀ ਜੀ, ਜੀ ਹਰਜੋਤ ਸਿੰਘ। ਆਓ ਹੁਣ ਆਪਾਂ ਖਬਰ ਸਾਂਝੀ ਕਰੀਏ ਜੋ ਚੈਕ ਰਿਪਬਲਿਕ ਆ, ਜਿੱਥੇ ਇਸ ਟਾਈਮ ਨਿਖਿਲ ਗੁਪਤਾ ਜਿਹੜਾ ਭਾਰਤੀ ਮੂਲ ਦਾ ਬੰਦਾ ਆ, ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਆ, ਕਿਉਂਕਿ ਉਸ ਨੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਉਹਦੇ ਲਈ ਬੰਦੇ ਹਾਇਰ ਕੀਤੇ ਸੀ ਤੇ ਯੂਐਸ ਦੀ ਗਵਰਨਮੈਂਟ ਉਸ ਨੂੰ ਐਕਸਟ੍ਰਾਡਾਈਟ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੀ ਆ, ਤੇ ਕੱਲ ਜਿਹੜੇ ਸਾਰਾ ਰਸਤਾ ਸਾਫ਼ ਹੋ ਗਿਆ। ਚੈਕ ਰਿਪਬਲਿਕ ਦੀ ਜਿਹੜੀ ਸੁਪਰੀਮ ਕੋਰਟ ਆ, ਉਹਨਾਂ ਨੇ ਇਹ ਕਿਹਾ ਆ ਵੀ ਅਮਰੀਕਾ ਵਾਲੇ ਇਸ ਬੰਦੇ ਨੂੰ ਲਿਜਾ ਸਕਦੇ ਹੈਗੇ ਆ। ਮਿਨਿਸਟਰੀ ਆਫ ਜਸਟਿਸ ਨੇ ਇਹ ਦੱਸਿਆ ਹੈਗਾ। ਹੁਣ ਮਿਨਿਸਟਰੀ ਆਫ ਜਸਟਿਸ ਦੇ ਜੋ ਚੀਫ ਉਹਨਾਂ ਦੇ ਮਿਨਿਸਟਰ ਆ, ਪਾਵਲ ਬਲੈਜ਼ਕ ਕਰਕੇ, ਉਹਨਾਂ ਨੇ ਇਹ ਕਿਹਾ ਆ ਵੀ ਸੁਪਰੀਮ ਕੋਰਟ ਦੇ ਅਗੇਂਸਟ ਜਾਣਾ ਬਹੁਤ ਔਖਾ ਆ ਉਹਨਾਂ ਦੇ ਡਿਸੀਜਨ ਦੇ, ਪਰ ਆਪਾਂ ਦੇਖਾਂਗੇ ਵੀ ਕੀ ਹੋ ਸਕਦਾ ਆ। ਸੋ ਇਹ ਤੋਂ ਇਹੀ ਲੱਗਦਾ ਆ ਵੀ ਜੋ ਹੁਣ ਨਿਖਿਲ ਗੁਪਤਾ ਆ, ਉਸ ਨੂੰ ਅਮਰੀਕਾ ਦੀ ਸਰਕਾਰ ਜਿਹੜੀ ਆ ਇੱਥੇ ਜੇਲ੍ਹ ਦੇ ਵਿੱਚ ਲੈ ਆਵੇਗੀ ਤੇ ਉਸ ਦੇ ਉੱਤੇ ਜਿਹੜਾ ਇਹ ਟਰਾਇਲ ਚੱਲੇਗਾ। ਬਿਲਕੁਲ। ਸੋ ਚੈੱਕ ਅਪੀਲ ਕੋਰਟਸ ਪਹਿਲੋਂ ਹਰਜੋਤ ਸਿੰਘ ਜੀ ਪੂਰਾ ਵਰਤਾਰਾ ਇੱਕ ਵਾਰੀ ਜੇ ਆਪਾਂ ਰੀਕੈਪ ਕਰਦੇ ਜੀ। ਜਾਈਏ, ਨਿਖਿਲ ਗੁਪਤਾ ਇਹ ਚੀਜ਼ ਕੀ ਹੈ, ਸ਼ੈ ਕੀ ਹੈਗੀ ਆ। ਇਹ ਉਹ ਬੰਦਾ ਆ ਜਿਸ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਇੱਥੇ ਮਾਰਨ ਦੇ ਲਈ ਸੁਪਾਰੀ ਜਿਹੜੀ ਉਹ ਦਿੱਤੀ ਆ, ਜਿਹੜੇ ਸਿੱਖ ਫਾਰ ਜਸਟਿਸ ਦੇ ਮੇਨ ਲੀਗਲ ਕੌਂਸਲ ਹੈਗੇ ਨੇ, ਜੋ ਕਿ ਹੁਣ ਇੱਥੇ ਰੈਫਰੈਂਡਮ ਦੀਆਂ ਵੋਟਾਂ ਵੀ 28 ਤਰੀਕ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਹੋਣ ਜਾ ਰਹੀਆਂ ਆ। ਉਹ ਵੱਖ-ਵੱਖ ਮੁਲਕਾਂ 'ਚ ਆਲਰੇਡੀ ਉੱਥੇ ਉਹ ਕਰਵਾ ਚੁੱਕੇ ਨੇ। ਸੋ ਸਿੱਖ ਫਾਰ ਜਸਟਿਸ ਦੇ ਸਪੈਸ਼ਲ ਕਾਉਂਸਲ ਗੁਰਪਤਵੰਤ ਪੰਨੂ ਨੂੰ ਮਰਾਉਣ ਦੇ ਲਈ ਸੁਪਾਰੀ ਦੇਣੀ, ਇਸ ਦੇ ਵਿੱਚ ਨਿਖਿਲ ਗੁਪਤਾ ਦਾ ਨਾਂ ਆ। ਇਸ ਤੋਂ ਇਲਾਵਾ ਹੋਰ ਜਿਹੜੇ ਭਾਰਤੀ ਮੂਲ ਦੇ ਜਿਹੜੇ ਅਧਿਕਾਰੀ ਆ, ਭਾਰਤ ਸਰਕਾਰ ਦੇ ਅਧਿਕਾਰੀ ਆ, ਉਹਨਾਂ ਦਾ ਵੀ ਇਸ ਦੇ ਵਿੱਚ ਨਾਮ ਆ ਰਿਹਾ ਆ। ਇਸ ਨੂੰ ਬਾਅਦ ਦੇ ਵਿੱਚ ਤਕਰੀਬਨ ਪਿਛਲੇ ਸਾਲ ਦੇ ਵਿੱਚ ਇਹ ਉੱਥੇ ਭੱਜ ਗਿਆ ਸੀਗਾ, ਦੌੜ ਗਿਆ ਸੀਗਾ ਤੇ ਇਹਨੂੰ ਉੱਥੇ ਬਾਅਦ 'ਚ ਹਿਰਾਸਤ 'ਚ ਲੈ ਲਿਆ ਸੀ। ਉਦੋਂ ਦਾ ਇਹ ਉੱਥੇ ਜੇਲ੍ਹ ਦੇ ਵਿੱਚ ਡੱਕਿਆ ਹੈਗਾ। 52 ਸਾਲ ਉਸਦੀ ਉਮਰ ਦੱਸੀ ਜਾਂਦੀ ਆ। ਫਿਰ ਉਸਦੇ ਜਿਹੜੇ ਘਰ ਵਾਲਿਆਂ ਨੇ ਭਾਰਤ ਦੇ ਸੁਪਰੀਮ ਕੋਰਟ ਦੇ ਵਿੱਚ ਇੱਕ ਅਪੀਲ ਲਾਈ ਸੀ ਵੀ ਭਾਈ ਉਹਦੇ ਨਾਲ ਜੀ ਇੱਦਾਂ ਹੋ ਰਿਹਾ, ਉੱਦਾਂ ਹੋ ਰਿਹਾ। ਉਹਨਾਂ ਨੇ ਆਪ ਫੈਸਲਾ ਜਿਹੜਾ ਸੁਪਰੀਮ ਕੋਰਟ ਨੇ ਜਿਹੜਾ ਉਹ ਸੁਣਾਇਆ ਸੀਗਾ ਵੀ ਭਾਈ ਸਾਡੀ ਉਹ ਜੁਰਿਸਡਿਕਸ਼ਨ ਨਹੀਂ, ਅਸੀਂ ਕੁਛ ਕਰ ਨਹੀਂ ਸਕਦੇ। ਉਸ ਤੋਂ ਬਾਅਦ ਚੈੱਕ ਰਿਪਬਲਿਕ ਨੇ ਵੀ ਕਿਹਾ ਸੀ ਉਹ ਜਿਹੜਾ ਮਰਜ਼ੀ ਉੱਥੇ ਫੈਸਲਾ ਲਈ ਜਾਣ, ਉਹਨਾਂ ਦੀ ਕੋਈ ਜੁਰਿਸਡਿਕਸ਼ਨ ਨਹੀਂ, ਇੱਥੇ ਅਸੀਂ ਆਪਣੇ ਜਿਹੜੀ ਚੱਲਦੀ ਆ ਸਾਡੇ ਕਾਨੂੰਨ ਆ ਉਹਦੇ ਮੁਤਾਬਕ ਹੀ ਚੱਲਿਆ ਜਾਊਗਾ। ਰੀਸੈਂਟਲੀ ਫਿਰ ਨਿਖਿਲ ਗੁਪਤਾ ਨੇ ਇਹ ਇੱਕ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਵੀ ਜਿਹੜੇ ਅਮਰੀਕਾ ਦੇ ਪ੍ਰੋਸੀਕਿਊਟਰਸ ਆ, ਉਹਨਾਂ ਨੂੰ ਕਿਹਾ ਵੀ ਐਵੀਡੈਂਸ ਜਿਹੜਾ ਉਹ ਤੁਸੀਂ ਪੇਸ਼ ਕਰੋ ਉੱਥੇ ਚੈੱਕ ਰਿਪਬਲਿਕ ਦੀ ਕੋਰਟ ਦੇ ਵਿੱਚ, ਜਿਸ ਨੂੰ ਅਮਰੀਕਾ ਦੇ ਕੋਰਟਸ ਨੇ ਨਾ ਕਰ ਦਿੱਤੀ। ਕਹਿੰਦੇ ਨਹੀਂ, ਇਹ ਇੱਥੇ ਦਾ ਮਸਲਾ ਆ ਤੇ ਅਸੀਂ ਇੱਥੇ ਜਿਹੜਾ ਉਹ ਦਿਖਾਵਾਂਗੇ। ਫਿਰ ਇਸ ਦੀ ਹਵਾਲਗਿਰੀ ਦੀ ਚਰਚਾ ਜਿਹੜੀ ਆ ਉਹ ਚੱਲ ਰਹੀ ਸੀ। ਅਮਰੀਕਾ ਨੇ ਇਹ ਦਰਖਾਸਤ ਜਿਹੜੀ ਹੈ ਚੈੱਕ ਰਿਪਬਲਿਕ ਦੇ ਮੋਹਰੇ ਜਿਹੜੀ ਉਹ ਪਾਈ ਹੋਈ ਸੀ। ਉੱਥੇ ਹੁਣ ਇਹ ਮਸਲਾ ਸੀਗਾ ਵੀ ਕੀ ਇਸ ਦੀ ਹਵਾਲਗਿਰੀ ਹੋਣੀ ਚਾਹੀਦੀ ਆ ਜਾਂ ਨਹੀਂ ਹੋਣੀ ਚਾਹੀਦੀ। ਸੋ ਉਸ ਮਾਮਲੇ ਵਿੱਚ ਜਿਹੜੇ ਚੈੱਕ ਰਿਪਬਲਿਕ ਦਾ ਜਿਹੜਾ ਕੋਰਟ ਆ, ਅਪੀਲ ਕੋਰਟਸ ਆ, ਉਹਨਾਂ ਨੇ ਆਖ ਦਿੱਤਾ ਆ ਪ੍ਰਾਗ ਨੂੰ ਵੀ ਭਾਈ ਇਹ ਬੰਦੇ ਨੂੰ ਅਮਰੀਕਾ ਨੂੰ ਜਿਹੜਾ ਉਹ ਘੱਲ ਦਿੱਤਾ ਜਾਵੇ। ਇਸ ਬੰਦੇ ਦੇ ਉੱਤੇ ਅਮਰੀਕੀ ਨਾਗਰਿਕ ਨੂੰ ਮਾਰਨ ਦੇ ਜਿਹੜਾ ਕਿਲ ਕਰਨ ਦੇ ਜਿਹੜਾ ਪਲਾਟ ਬਣਾਇਆ ਸੀ, ਉਹਨੇ ਸਾਜ਼ਿਸ਼ ਘੜੀ ਸੀ, ਉਸ ਦੇ ਉਹਨਾਂ ਦੇ ਕੋਲ ਸਬੂਤ ਆ ਤੇ ਇਸ ਨੂੰ ਜਿਹੜਾ ਉੱਥੇ ਘੱਲਿਆ ਜਾਵੇ। ਉਹਦਾ ਪਲਾਟ ਅਨਸਕਸੈਸਫੁਲ ਰਿਹਾ, ਜੋ ਕਿ ਚੰਗੀ ਗੱਲ ਆ ਵੀ ਕਾਮਯਾਬ ਉਹ ਨਹੀਂ ਹੋਇਆ, ਪਰ ਉਸ ਨੇ ਜਿਹੜੀ ਸੁਪਾਰੀ ਦਿੱਤੀ ਸੀਗੀ, ਇਹ ਪੈਸੇ ਦੇ ਡਾਲਰ ਦਿੱਤੇ ਸੀਗੇ, ਉਹ ਇੱਕ ਅੰਡਰ ਕਵਰ DEA ਦੇ ਏਜੰਟ ਨੂੰ ਹੀ ਉਹ ਦੇ ਬੈਠਾ ਸੀਗਾ। ਸੋ ਹੁਣ ਜਿਹੜਾ ਆ ਇਹ 3 ਮਹੀਨੇ ਹੋਣਗੇ ਚੈੱਕ ਰਿਪਬਲਿਕ ਦੇ ਇਸ ਮਿਨਿਸਟਰ ਦੇ ਕੋਲ, ਮਿਨਿਸਟਰ ਆਫ ਜਸਟਿਸ ਦੇ ਕੋਲ, ਪੈਵਲ ਜਿਨ੍ਹਾਂ ਦਾ ਨਾਂ ਤੁਸੀਂ ਦੱਸਿਆ ਆ, ਵੀ ਉਸ ਦੇ ਵਿੱਚ ਉਹ ਦੱਸਣਗੇ। ਜਿੱਦਾਂ ਤੁਸੀਂ ਦੱਸਿਆ ਵੀ ਉਹ ਕਹਿੰਦੇ ਆ ਵੀ ਸੁਪਰੀਮ ਕੋਰਟ ਦੇ ਉਲਟ ਜਾਣਾ ਸਾਡੇ ਲਈ ਬੜਾ ਔਖਾ ਹੋਊਗਾ। ਇਹ ਵੀ ਜ਼ਿਕਰਯੋਗ ਗੱਲ ਆ, ਚੈੱਕ ਰਿਪਬਲਿਕ ਨੇ ਪਹਿਲਾਂ ਵੀ ਕਈ ਵਾਰ ਅਮਰੀਕਾ ਦੇ ਦੁਆਰਾ ਜਿਨ੍ਹਾਂ ਦੀ ਹਵਾਲਗਿਰੀ ਮੰਗੀ ਗਈ ਆ, ਉਹਨਾਂ ਨੂੰ ਐਕਸਟਰਾਡਾਈਟ ਕਰਕੇ ਅਮਰੀਕਾ ਦੇ ਵਿੱਚ ਘੱਲਿਆ ਹੈਗਾ ਆ। ਸੋ ਇਹ ਹਰੀ ਝੰਡੀ ਮਿਲੀ ਲੱਗਦੀ ਆ, ਰਾਹ ਜਿਹੜਾ ਉਹ ਪੱਧਰਾ ਹੋਇਆ ਆ। ਨਿਖਿਲ ਗੁਪਤਾ ਜੋ ਕਿ ਆਪਣੇ ਧਰਮ ਦੇ ਪਿੱਛੇ ਵੀ ਜਿਸਨੇ ਹੁਣ ਲੁਕਣ ਦੀ ਬਾਅਦ 'ਚ ਕੋਸ਼ਿਸ਼ ਕੀਤੀ ਸੀ ਜੀ ਮੈਨੂੰ ਜੀ ਆਹ ਦਿੰਦੇ ਆ ਖਾਣ ਨੂੰ, ਮੈਨੂੰ ਜੀ ਉਹ ਕਰਦੇ ਆ, ਇਹ ਹੈ ਵੋ ਹੈ, ਆਪ ਜਿਹੜੀਆਂ ਕਰਤੂਤਾਂ ਕੀਤੀਆਂ ਉਸ ਤੋਂ ਇਹ ਭੱਜਣਾ ਚਾਹੁੰਦਾ ਸੀਗਾ। ਲੱਗ ਇੱਦਾਂ ਰਿਹਾ ਆ ਵੀ ਇਹ ਇਸ ਟਾਈਮ ਕਾਨੂੰਨ ਦੇ ਸ਼ਿਕੰਜੇ ਦੇ ਵਿੱਚ ਪੂਰੀ ਤਰ੍ਹਾਂ ਫਸ ਚੁੱਕਾ ਆ ਤੇ ਆਉਂਦੇ ਕੁਛ ਮਹੀਨਿਆਂ ਦੇ ਵਿੱਚ ਨਿਖਿਲ ਗੁਪਤਾ
ਅਮਰੀਕਾ ਦੇ ਵਿੱਚ ਲਿਆਂਦਾ ਜਾ ਸਕਦਾ ਆ, ਜਿਸ ਦੀ ਉੱਥੇ ਦੇ ਅਦਾਲਤ ਨੇ ਹਰੀ ਝੰਡੀ ਦੇ ਦਿੱਤੀ ਆ। ਮਿਨਿਸਟਰੀ ਦੀ ਹਾਂ ਹੋਣੀ ਬਾਕੀ ਹੈ, ਜੋ ਉਹਨਾਂ ਨੇ ਇਸ਼ਾਰਾ ਹਾਂ ਵੱਲ ਨੂੰ ਹੀ ਕੀਤਾ ਹੈਗਾ ਜੀ। ਆ। ਸੋ ਪਿਛਲੇ ਇਹ ਦਿਨਾਂ ਦੇ ਖਾਸਾ ਵਿੱਚ ਫਸਿਆ ਆ। ਮੋਦੀ ਦੀ ਸਰਕਾਰ ਨੇ ਚੈਕ ਰਿਪਬਲਿਕ ਦੇ ਜਿਹੜੇ ਹੈਡ ਆ ਉਹਨਾਂ ਨੂੰ ਵੀ ਉੱਥੇ ਐਜ਼ ਅ ਗੈਸਟ ਸੱਦਿਆ ਸੀ ਵੀ ਇਹ ਜਿਹੜਾ ਮਾਮਲਾ ਆ ਬਿਹਾਈਂਡ ਦਾ ਰਫਾ ਸੀਨ ਦਫਾ ਤੁਸੀਂ ਕੀਤਾ ਸੋਚ ਜਾਵੇ। ਸਕਦੇ ਰਫਾ ਦਫਾ ਹੋ ਸਕੇ। ਹੂੰ। ਸੋ ਇਹ ਜਿਹੜਾ ਮਸਲਾ ਆ ਇਹ ਇੱਕ ਜੀਓਪੋਲਿਟਿਕਲੀ ਇੰਪਲੀਕੇਸ਼ਨਸ ਆ ਇਹਦੀਆਂ। ਸੋ ਇਹ ਇੰਨਾ ਈਜ਼ੀ ਨਹੀਂ ਹੈ ਵੀ ਜੀ ਜੋ ਪ੍ਰਾਗ ਵਾਲੇ ਕਹਿਣਗੇ ਨਹੀਂ ਜੀ ਅਸੀਂ ਭੇਜਣਾ ਨਹੀਂ ਹੈ। ਹੁਣ ਸੁਪਰੀਮ ਕੋਰਟ ਨੇ ਕਹਿਤਾ ਵੀ ਜਿਸ ਤਰ੍ਹਾਂ ਅਮਰੀਕਨ ਸਿਟੀਜ਼ਨ ਗੁਰਪਤਵੰਤ ਸਿੰਘ ਪੰਨੂ ਹੁਣਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਹੋਈ ਸੀ, ਇਹਦੀਆਂ ਜਿਹੜੀਆਂ ਇੰਪਲੀਕੇਸ਼ਨਸ ਯੂਐਸਏ ਦੇ ਵਿੱਚ ਤੇ ਇੰਡੀਆ ਦੇ ਨਾਲ ਰਿਲੇਟਡ ਆ, ਕਿਉਂਕਿ ਨਿਖਲ ਗੁਪਤਾ ਇੰਡੀਆ ਦਾ ਸਿਟੀਜ਼ਨ ਹੈਗਾ ਆ। ਸੋ ਉੱਥੇ ਦੇ ਜਿਹੜੇ ਜਸਟਿਸ ਮਿਨਿਸਟਰ ਆ ਪਾਵਲ, ਉਹ ਹੁਣ ਉਹਨਾਂ ਦੇ ਕੋਲ ਚਲੇ ਜਾਊਗਾ ਤੇ ਉਹ ਬਹੁਤ ਜਲਦੀ ਜਿਹੜਾ ਆ ਅਮਰੀਕਾ ਦੀ ਸਰਕਾਰ ਨੂੰ ਕਹਿ ਦੇਣਗੇ ਵੀ ਹਾਂ ਇਸ ਨੂੰ ਤੁਸੀਂ ਅਮਰੀਕਾ ਦੇ ਵਿੱਚ ਐਕਸਟ੍ਰਾਈਟ ਕਰ ਸਕਦੇ ਆ, ਲਿਜਾ ਸਕਦੇ ਆ ਤੇ ਇੱਥੇ ਆ ਕੇ ਉਹਦੇ ਉੱਤੇ ਜਿਹੜਾ ਕੇਸ ਆ ਫਿਰ ਚਲਾਇਆ ਜਾਊਗਾ। ਜੀ ਬਿਲਕੁਲ। ਸੋ ਇੱਥੇ ਉਸ ਦੀਆਂ ਆਡੀਓ ਰਿਕਾਰਡਿੰਗਸ, ਉਹਦੀਆਂ ਤਸਵੀਰਾਂ, ਉਹਦੀਆਂ ਜਿਹੜੇ ਉਹ ਮੈਸੇजेस, ਉਹ ਸਾਰੇ ਇੱਥੋਂ ਦੇ ਪ੍ਰੋਸੀਕਿਊਟਰਸ, ਇੱਥੇ ਦੇ ਸਰਕਾਰੀ ਵਕੀਲਾਂ ਦੇ ਕੋਲ ਪਏ ਹੈਗੇ ਨੇ। ਅਮਰੀਕਾ ਆਪਣੇ ਸਿਟੀਜ਼ਨ ਨੂੰ ਇਸ ਤਰੀਕੇ ਦੇ ਨਾਲ ਕੁਛ ਹੋ ਜਾਵੇ, ਉਸ ਨੂੰ ਇਹ ਗਵਾਰਾ ਨਹੀਂ ਹੈਗਾ। ਅਮਰੀਕਨ ਸਿਟੀਜ਼ਨ ਹੋਣ ਕਰਕੇ ਐਡੀ ਜਿਹੜੀ ਉਹ ਪੈਰਵਾਈ ਕੀਤੀ ਜਾ ਰਹੀ ਆ। ਜੇ ਕੋਈ ਗ੍ਰੀਨ ਕਾਰਡ ਵਾਲਾ ਹੁੰਦਾ ਜਾਂ ਉੱਦਾਂ ਹੁੰਦਾ, ਸ਼ਾਇਦ ਉਹ ਕੁਛ ਨਹੀਂ ਸੀ ਹੋਣਾ। ਆਪਾਂ ਜਮਾਲ ਖਸ਼ੋਗੀ ਦੇ ਮਾਮਲੇ ਦੇ ਵਿੱਚ ਦੇਖਿਆ ਵੀ ਆ, ਕਿਉਂਕਿ ਉਹ ਸਿਟੀਜ਼ਨ ਨਹੀਂ ਸੀਗਾ ਇਸ ਮੁਲਕ ਦਾ, ਉਹ ਉਸ ਟਾਈਮ ਦੇ ਉੱਤੇ ਗ੍ਰੀਨ ਕਾਰਡ ਹੋਲਡਰ ਹੀ ਜਿਹੜਾ ਉਹ ਸੀਗਾ। ਨਾਲ ਇਹ ਵੀ ਚੀਜ਼ ਜਿਹੜੀ ਹਰਜੋਤ ਸਿੰਘ ਜੀ, ਇਹ ਦੋ ਚੀਜ਼ਾਂ ਮਿਲ ਜਾਂਦੀਆਂ ਆ। ਇੱਕ ਤਾਂ ਸਿਟੀਜ਼ਨ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਆ, ਉਹ ਜਿਹੜੀ ਚੀਜ਼ ਹੈਗੀ ਆ, ਤੇ ਦੂਜੇ ਪਾਸੇ ਅਮਰੀਕਾ ਇੰਡੀਆ ਨੂੰ ਲੈਣ ਤੇ ਵੀ ਲਿਆਉਣਾ ਜਿਹੜਾ ਉਹ ਚਾਹੁੰਦਾ ਆ, ਜਿਹੜਾ ਰਸ਼ੀਅਨ ਤੇਲ ਦਾ ਮਾਮਲਾ ਤੇ ਹੋਰ ਕਈ ਕੁਛ ਜਿਹੜਾ ਇਸ ਟਾਈਮ ਜੀਓਪੋਲਿਟਿਕਲੀ ਜਿਹੜਾ ਉਹ ਚੱਲ ਰਿਹਾ ਹੈਗਾ ਆ। ਜਦੋਂ ਹੁਣ ਨਿਖਲ ਗੁਪਤਾ ਦੀ ਖਬਰ ਆਈ ਸੀ, ਉਸ ਤੋਂ ਬਾਅਦ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਨੇ ਵੀ ਜਿਹੜਾ ਫਿਰ ਥੋੜਾ ਜਿਹਾ ਹੌਸਲਾ ਦਿਖਾ ਲਿਆ ਸੀ ਵੀ ਹਾਂ ਜੋ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਦੇ ਵਿੱਚ ਹੁਣ ਕਨੈਕਸ਼ਨ ਕਿੱਥੇ ਜੁੜਦੇ ਹੈਗੇ ਆ। ਇਸ ਤੋਂ ਬਾਅਦ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ, ਯੂਕੇ ਦੇ ਵਿੱਚ ਵੀ ਉੱਥੇ ਦੇ ਕਈ ਮੈਂਬਰ ਪਾਰਲੀਮੈਂਟ ਜਿਹੜੇ ਆ ਦੋਨਾਂ ਪਾਰਟੀਆਂ ਦੇ, ਉਹ ਰਲ ਕੇ ਉੱਥੇ ਦੇ ਸਿਕਿਉਰਿਟੀ ਮਿਨਿਸਟਰ ਕੋਲ ਜਾ ਰਹੇ ਆ ਵੀ ਇੱਥੇ ਸਾਡੇ ਜਿਹੜੇ ਯੂਕੇ ਦੇ ਸਿੱਖ ਆ ਉਹਨਾਂ ਨੂੰ ਵੀ ਜਿਹੜੀਆਂ ਥ੍ਰੈਟ ਆਈਆਂ ਹੈਗੀਆਂ ਇੰਡੀਆ ਦੇ ਕੁਝ ਏਜੰਟਸ ਵੱਲੋਂ। ਸੋ ਪੂਰੀ ਦੁਨੀਆ ਦੇ ਵਿੱਚ ਇੰਡੀਆ ਦੇ ਅਗੇਂਸਟ ਜਿਹੜੀ ਆ ਹਾਹਾਕਾਰ ਮਚੀ ਹੋਈ ਆ, ਚਾਹੇ ਕੈਨੇਡਾ ਆ, ਚਾਹੇ ਯੂਕੇ ਆ, ਚਾਹੇ ਅਮਰੀਕਾ ਆ। ਆਸਟ੍ਰੇਲੀਆ 'ਚ ਤੁਹਾਨੂੰ ਪਤਾ ਹੀ ਆ ਵੀ ਜਦੋਂ ਖਬਰਾਂ ਆਈਆਂ ਸੀ ਵੀ ਮੰਦਿਰ ਦੇ ਬਾਹਰ ਜਿਹੜੀ ਗ੍ਰੈਫਿਟੀ ਕੀਤੀ ਗਈ ਸੀ, ਉਹ ਕੁਝ ਉੱਥੇ ਹੀ ਜਿਹੜੇ ਮੰਦਿਰ ਦੇ ਬੰਦੇ ਸੀ ਉਹਨਾਂ ਨੇ ਖੁਦ ਹੀ ਕੀਤੀ ਸੀ ਤੇ ਬਦਨਾਮੀ ਜਿਹੜੀ ਸਿੱਖਾਂ ਦੀ ਕੀਤੀ ਸੀ। ਸੋ ਇਹ ਇੱਕ ਚੀਜ਼ ਜਿਹੜੀ ਹੋਰ ਹਰਜੋਤ ਸਿੰਘ ਜੀ ਦੱਸਦੇ ਜਾਈਏ, ਮਿਨਿਸਟਰ ਨੂੰ ਆਪਣੇ ਹੱਥਾਂ ਦੇ ਵਿੱਚ ਲੈਣ ਦੀ ਕੋਸ਼ਿਸ਼ ਭਾਰਤ ਜ਼ਰੂਰ ਕਰੇਗਾ। ਇਹਦੇ ਬਾਰੇ ਜਿਹੜਾ ਹਰਜੋਤ ਸਿੰਘ ਜੀ ਇਹ ਪਤਾ ਲੱਗ ਰਿਹਾ, ਜਿਹੜਾ ਚੈਕ ਰਿਪਬਲਿਕ ਦਾ ਮਿਨਿਸਟਰ ਆ, ਇਹ ਕਹਿੰਦੇ ਵੀ ਕਿਤੇ ਨਾ ਕਿਤੇ ਰਸ਼ੀਆ ਦੇ ਲਾਗੇ ਵੀ ਰਿਹਾ ਆ। ਉਹਦੇ ਅਸਤੀਫੇ ਦੀ ਵੀ ਮੰਗ ਹੋਈ ਸੀ। ਇਹ ਕੋਈ ਅਜਿਹਾ ਕਹਿ ਸਕਦੇ ਵੀ ਅੱਤ ਕਥਨੀ ਨਹੀਂ ਹੋਊਗੀ ਵੀ ਜੇ ਇੰਡੀਆ ਵਾਲੇ ਰੂਸ ਦੇ ਜ਼ਰੀਏ ਇਹਦੇ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਵੀ ਜਿਹੜੀ ਉਹ ਕਰਨ। ਸੋ ਆਪਾਂ ਨੂੰ ਬਹੁਤ ਸੁਚੇਤ ਇਸ ਸਾਰੇ ਮਾਮਲੇ ਦੇ ਵਿੱਚ ਰਹਿਣ ਦੀ ਜ਼ਰੂਰਤ ਆ। ਇਹ ਵੀ ਨਹੀਂ ਹੋਣਾ ਚਾਹੀਦਾ ਵੀ ਆਪਾਂ ਬਹੁਤ ਜ਼ਿਆਦਾ ਖੁਸ਼ ਹੋ ਜਾਈਏ ਵੀ ਨਿਖਲ ਗੁਪਤਾ ਨੂੰ ਉਹਨਾਂ ਨੇ ਲੈ ਹੀ ਆਉਣਾ। ਯੂ ਨੈਵਰ ਨੋ ਵੀ ਇਹਨਾਂ ਦੇ ਕਿੱਦਾਂ ਦੇ ਜਿਹੜੇ ਉਹ ਲਿੰਕ ਚੱਲਦੇ ਆ। ਸਤੰਬਰ ਮਹੀਨੇ ਤੋਂ ਪਿਛਲੇ ਸਾਲ ਤੋਂ ਇਸ ਮਿਨਿਸਟਰ ਦੀ ਉੱਥੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਇਹਦੇ ਸਕੈਂਡਲ ਬਹੁਤ ਜ਼ਿਆਦਾ ਜਿਹੜੇ ਆ ਉੱਥੇ ਚੱਲ ਰਹੇ ਆ, ਖਾਸ ਕਰਕੇ ਜਦੋਂ ਰੂਸੀ ਲੌਬਿਸਟ ਦੇ ਨਾਲ ਉਹਦੀਆਂ ਮੀਟਿੰਗਸ ਜਿਹੜੀਆਂ ਉਹ ਹੋਈਆਂ ਹੈਗੀਆਂ। ਹੁਣ ਇਹ ਦੇਖਣਾ ਹੋਊਗਾ ਵੀ ਕੀ ਇਹ ਅਮਰੀਕਾ ਦੇ ਵੱਲ ਨੂੰ ਇਹ ਹਾਮੀ ਜਿਹੜਾ ਉਹ ਭਰਦਾ ਹੈ ਇਸ ਦੀ ਹਵਾਲਗਿਰੀ ਕਰਨ ਨੂੰ, ਜਾਂ ਭਾਰਤ ਰੂਸ ਦੇ ਜ਼ਰੀਏ ਇਸ ਦੇ ਉੱਤੇ ਕੋਈ ਡੋਰੇ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਵੀ ਕਰ ਸਕਦਾ। ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ, ਇਹਨਾਂ ਨੇ ਸੱਦਿਆ ਵੀ ਆ, ਇਹਨਾਂ ਨੇ ਹੋਰ ਵੀ ਕਈ ਕੁਛ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਰਨੀ ਆ। 3 ਮਹੀਨੇ ਦੇ ਵਿੱਚ ਇਸਨੇ ਜਿਹੜਾ ਇਹ ਫੈਸਲਾ ਲੈਣਾ ਆ ਵੀ ਜੇ ਨਾ ਕਰਦਾ ਆ ਇਹ ਸੁਪਰੀਮ ਕੋਰਟ ਦੇ ਚੈਕ ਰਿਪਬਲਿਕ ਦੇ ਫੈਸਲੇ ਤੇ, ਤਾਂ ਇੱਕ ਵਾਰੀ ਫੇਰ ਇਹ ਕੇਸ ਜਿਹੜਾ ਆ ਅਦਾਲਤ ਵਿੱਚ ਚੱਲ ਸਕਦਾ ਆ, ਤੇ ਜੇ ਹਾਂ ਕਰਦਾ ਆ ਤੇ ਫਿਰ ਇਸ ਦੀ ਹਵਾਲਗਿਰੀ ਜਿਹੜੀ ਉਹ ਹੋ ਜਾਊਗੀ। ਸੋ ਬਿਲਕੁਲ ਇੱਕ ਵਾਰੀ ਫੇਰ ਦੱਸਦੇ ਜਾਈਏ, ਚੈਕ ਰਿਪਬਲਿਕ ਦੀ ਸੁਪਰੀਮ ਕੋਰਟ ਨੇ ਗ੍ਰੀਨ ਲਾਈਟ ਦੇ ਦਿੱਤੀ ਆ ਨਿਖਲ ਗੁਪਤਾ ਨੂੰ ਐਕਸਟ੍ਰਾਡਾਈਟ ਕਰਨ ਦੀ ਅਮਰੀਕਾ ਨੂੰ, ਤੇ ਹੁਣ ਉੱਥੇ ਦੇ ਜਿਹੜੇ ਜਸਟਿਸ ਮਿਨਿਸਟਰ ਆ ਉਹ ਡਿਸੀਜਨ ਕਰਨਗੇ। ਹਾਲਾਂਕਿ ਉਹਨਾਂ ਨੇ ਸਟੇਟਮੈਂਟ ਜ਼ਰੂਰ ਦੇ ਦਿੱਤੀ ਆ ਕਿ ਸੁਪਰੀਮ ਕੋਰਟ ਦੇ ਅਗੇਂਸਟ ਡਿਸੀਜਨ ਦੇ ਅਗੇਂਸਟ ਜਾਣਾ ਬਹੁਤ ਔਖਾ ਹੋਊਗਾ। ਸੋ ਇਸ਼ਾਰਾ ਜਿਹੜਾ ਉਹ ਕਰ ਹੀ ਇਸ ਤਰੀਕੇ ਦੇ ਨਾਲ ਰਿਹਾ ਆ
ਵੀ ਇਸ ਦੀ ਹਵਾਲਗਿਰੀ ਹੋ ਜਾਊਗੀ। ਸੋ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਹੈ, ਪਹਿਲੀ ਵਾਰੀ ਨਹੀਂ ਹੋਊਗਾ। ਚੈੱਕ ਰਿਪਬਲਿਕ ਨੇ ਪਹਿਲਾਂ ਵੀ ਕਈ ਲੋਕਾਂ ਨੂੰ ਐਕਸਟਰਾਡਾਈਟ ਦੀ ਜਿਹੜੀ ਮੰਗ ਕੀਤੀ ਸੀ ਯੂਐਸ ਨੇ, ਉਸ ਨੂੰ ਮਨਜ਼ੂਰੀ ਦੇ ਕੇ ਅਮਰੀਕਾ ਨੂੰ ਉਹਨਾਂ ਨੇ ਘੱਲਿਆ ਹੈਗਾ ਆ। ਸੋ ਹੋ ਸਕਦਾ ਵੀ ਨਿਖਿਲ ਗੁਪਤਾ ਵੀ ਉਹਨਾਂ ਨਾਵਾਂ ਦੇ ਵਿੱਚ ਜਿਹੜਾ ਉਹ ਐਡ ਹੋ ਜਾਵੇਗਾ। ਜੀ ਤੇ ਤੇ ਇਹਦੇ ਨਾਲ ਹੀ ਆਪਾਂ ਐਡ ਕਰਦੇ ਜਾਈਏ, ਜਿਹੜੀਆਂ ਵੋਟਾਂ ਹੋਣੀਆਂ ਹੈਗੀਆਂ 28 ਤਰੀਕ ਨੂੰ, ਸਾਡੀ ਹਜੇ ਗੱਲ ਤਾਂ ਨਹੀਂ ਹੋਈ ਉਹਨਾਂ ਦੇ ਨਾਲ, ਪਰ ਇੰਸਟਾਗ੍ਰਾਮ ਦੇ ਉੱਤੇ ਉਹਨੇ ਜ਼ਰੂਰ ਪਾਇਆ ਆ ਵੀ ਜਿੱਥੇ ਸਿਟੀ ਹਾਲ ਹੈਗਾ ਉਹਦੇ ਸਾਹਮਣੇ ਸਿਵਿਕ ਸੈਂਟਰ ਦੇ ਸਾਹਮਣੇ ਸਿਵਿਕ ਸੈਂਟਰ ਦੇ ਸਾਹਮਣੇ ਹੋਣੀਆਂ ਆ 28 ਤਰੀਕ ਨੂੰ, ਐਤਵਾਰ ਆ, ਤੇ ਸਵੇਰ ਦੇ 9 ਤੋਂ ਲੈ ਕੇ 5 ਵਜੇ ਤੱਕ। ਤੇ ਉਹਦੇ ਸੰਬੰਧ ਦੇ ਵਿੱਚ ਜੋ ਵੀ ਅਪਡੇਟ ਆਊਗੀ ਉਹ ਆਪਾਂ ਤੁਹਾਡੇ ਨਾਲ ਫਿਰ ਸਾਂਝੀ ਕਰਦੇ ਹਾਂ ਜੀ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਜਿਹੜੀਆਂ ਅੰਤਰਰਾਸ਼ਟਰੀ ਪੱਧਰ ਦੇ ਤੇ ਅਮਰੀਕਾ ਦੀਆਂ ਹੋਰ ਖਬਰਾਂ ਦੇ ਉੱਤੇ ਝਾਤ ਮਾਰਾਂਗੇ। ਜੁੜੇ ਰਹਿਣਾ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक फिर आप सबका स्वागत है। सोते प्रोग्राम चल रहा है जी अपना इस मौके अपडेट अमेरिका। हरजोत सिंह जी स्वागत है जी आਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਪਾਕਿਸਤਾਨ ਨੇ ਇਰਾਨ ਦੇ ਵਿੱਚ ਜਿਹੜਾ ਮਿਜ਼ਾਈਲ ਦੇ ਨਾਲ ਅਟੈਕ ਕੀਤਾ ਹੈ, ਹੁਣ ਉਹਦੇ ਸਬੰਧ ਦੇ ਵਿੱਚ ਯੂਐਸ ਦੀ ਜਿਹੜੀ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਮੈਥਿਊ ਮਿਲਰ ਆ, ਉਹਨਾਂ ਨੂੰ ਇੱਕ ਪ੍ਰੈਸ ਬਰੀਫਿੰਗ ਦੇ ਦੌਰਾਨ ਪੁੱਛਿਆ ਗਿਆ ਵੀ ਭਾਈ ਪਾਕਿਸਤਾਨ ਵਾਲਿਆਂ ਨੇ ਇਰਾਨ ਦੇ ਵਿੱਚ ਜਦੋਂ ਅਟੈਕ ਕੀਤਾ ਆ, ਪਹਿਲਾਂ ਇਰਾਨ ਵਾਲਿਆਂ ਨੇ ਪਾਕਿਸਤਾਨ 'ਚ ਕੀਤਾ ਸੀ ਤੇ ਉਸ ਨੂੰ ਕਾਊਂਟਰ ਕਰਨ ਦੇ ਲਈ ਜਦੋਂ ਅਟੈਕ ਕੀਤਾ, ਫਿਰ ਤੁਹਾਡੇ ਨਾਲ ਕੋਈ ਸਲਾਹ ਕੀਤੀ ਆ ਅਮਰੀਕਾ ਨਾਲ ਕਿ ਨਹੀਂ? ਮਿਲਰ ਨੇ ਇਸ ਸੰਬੰਧ ਦੇ ਵਿੱਚ ਜਿਹੜਾ ਆ ਆਨਸਰ ਨਹੀਂ ਦਿੱਤਾ। ਉਹ ਕਹਿੰਦੇ ਪਈ ਮੈਨੂੰ ਇਹਦੇ ਬਾਰੇ ਜਿਹੜਾ ਨੌਲੇਜ ਨਹੀਂ ਹੈਗਾ। ਕਹਿੰਦਾ ਆਈ ਡੋਂਟ ਹੈਵ ਐਨੀ ਪ੍ਰਾਈਵੇਟ ਕਨਵਰਸੇਸ਼ਨਸ ਟੂ ਰੀਡ ਆਊਟ। ਹਾਲਾਂਕਿ ਬਹੁਤ ਸਾਰੀਆਂ ਖਬਰਾਂ ਇਹ ਆ ਰਹੀਆਂ ਵੀ ਪਾਕਿਸਤਾਨ ਨੇ ਅਮਰੀਕਾ ਦੀ ਸਲਾਹ ਦੇ ਨਾਲ ਹੀ ਮਿਜ਼ਾਈਲ ਅਟੈਕ ਕੀਤਾ ਹੈ ਇਰਾਨ ਦੇ ਵਿੱਚ। ਮਿਡ ਈਸਟ ਦੇ ਵਿੱਚ ਕਾਫੀ ਅਨਰੈਸਟ ਇਸ ਟਾਈਮ ਚੱਲ ਰਿਹਾ। ਇਜ਼ਰਾਈਲ, ਗਾਜ਼ਾ, ਅਮਰੀਕਾ ਵਾਲੇ ਜਿਹੜੇ ਆ ਹੂਟੀਜ਼ ਨੂੰ ਮਿਜ਼ਾਈਲਸ ਮਾਰ ਰਹੇ ਹੈਗੇ ਆ ਯੈਮਨ ਦੇ ਵਿੱਚ, ਤੇ ਇਰਾਕ ਤੇ ਈਰਾਨ ਉੱਧਰ ਵੀ ਰੌਲਾ ਪਿਆ ਹੈ। ਇਰਾਨ ਵਾਲਿਆਂ ਨੇ ਪਾਕਿਸਤਾਨ ਨਾਲ ਸ਼ੁਰੂ ਕਰਤਾ। ਤੇ ਹੁਣ ਜਿਹੜਾ ਆ ਇਸ ਸੰਬੰਧ ਦੇ ਵਿੱਚ ਜੋ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਮੈਥਿਊ ਮਿਲਰ ਆ, ਉਹ ਕਹਿੰਦੇ ਆ ਵੀ ਅਸੀਂ ਤਾਂ ਇਹੀ ਕਹਿੰਦੇ ਆ ਵੀ ਇਹ ਜਿਹੜਾ ਮੈਟਰ ਆ ਇਰਾਨ ਤੇ ਪਾਕਿਸਤਾਨ ਦੇ ਵਿੱਚ ਬਦਲਣਾ ਨਹੀਂ ਚਾਹੀਦਾ ਹੈਗਾ। ਉਹਨਾਂ ਨੂੰ ਜਿਹੜਾ ਆ ਕੋਆਪਰੇਸ਼ਨ ਹੋਣੀ ਚਾਹੀਦੀ ਆ ਆਪਸ ਵਿੱਚ ਦੋਨਾਂ ਮੁਲਕਾਂ ਦੇ ਵਿੱਚ, ਤੇ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਤਰ੍ਹਾਂ ਦੀ ਜਿਹੜੀ ਲੜਾਈ ਝਗੜਾ ਆ ਉਹ ਉਧਰ ਵਧੇ। ਜੀ ਹਾਲਾਤ ਜਿਹੜੇ ਮਿਡਲ ਈਸਟ ਦੇ ਵਿੱਚ ਇਹ ਸਾਰੇ ਜਿਹੜੇ ਹਮਲਿਆਂ ਨੂੰ ਲੈ ਕੇ ਕਾਫੀ ਪੇਚੀਦਾ ਬਣਦੇ ਜਾ ਰਹੇ ਆ। ਅਮਰੀਕਾ ਨੇ ਹੋਰ ਵੀ ਜਿਹੜੇ ਹਾਊਥੀ ਜਿਹੜੇ ਟਾਰਗੇਟਸ ਆ ਉਹਨਾਂ ਉੱਤੇ ਸਟ੍ਰਾਈਕਸ ਕੀਤੀਆਂ ਸੀ। ਇਜ਼ਰਾਈਲ ਅਤੇ ਹਮਾਸ ਦੇ ਦਰਮਿਆਨ ਜੋ ਗਾਜ਼ਾ ਪੱਟੀ ਦੇ ਵਿੱਚ ਚੱਲ ਰਿਹਾ ਆ, ਉਹ ਲੜਾਈ ਬਾਰ-ਬਾਰ ਫੈਲਦੀ ਆ ਰਹੀ ਆ। ਪ੍ਰੈਜ਼ੀਡੈਂਟ ਬਾਈਡਨ ਨੇ ਰੀਸੈਂਟਲੀ ਕਿਹਾ ਵੀ ਇਨਫੈਕਟ ਜਿਹੜੇ ਐਂਟਨੀ ਬਲਿੰਕਨ ਆ ਉਹਨਾਂ ਨੇ ਵੀ ਇਸ ਚੀਜ਼ ਨੂੰ ਕਿਹਾ ਸੀਗਾ ਵੀ ਇਜ਼ਰਾਈਲ ਦਾ ਸਹੀ ਸਲਾਮਤ ਰਹਿਣ ਦੇ ਲਈ ਪੈਲਸਟੀਨ ਸਟੇਟ ਹੋਣ ਦਾ ਬਹੁਤ ਜ਼ਰੂਰੀ ਆ। ਇਜ਼ਰਾਈਲ ਨੇ, ਨੇਤਨਯਾਹੂ ਨੇ ਇਸ ਨੂੰ ਮੁੱਢੋਂ ਹੀ ਜਿਹੜਾ ਹੁਣ ਰੱਦ ਕਰ ਦਿੱਤਾ। ਕਹਿੰਦੇ ਨਹੀਂ ਜੀ ਨਹੀਂ, ਪੈਲਸਤੀਨ ਦੀ ਜਿਹੜੀ ਸਟੇਟ ਆ ਉਹ ਹੋ ਨਹੀਂ ਸਕਦੀ। ਸੋ ਹੁਣ ਅੱਗੇ ਦੇਖਣ ਵਾਲੀ ਗੱਲ ਰਹੂਗੀ ਵੀ ਮਸਲਾ ਕੀ ਬਣੂਗਾ। ਜਿਹੜੇ ਹਾਊਥੀਜ਼ ਆ ਉਹ ਗਾਜ਼ਾ ਵਾਲਿਆਂ ਦੀ ਹਮਾਇਤ ਦੇ ਕਰਕੇ ਉੱਥੇ ਲਾਲ ਸਾਗਰ ਦੇ ਵਿੱਚ ਹਮਲੇ ਲਗਾਤਾਰ ਕਮਰਸ਼ੀਅਲ ਵੈਸਲਸ ਦੇ ਉੱਤੇ ਕਰ ਰਹੇ ਆ, ਜਿਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਅਮਰੀਕਾ ਤੇ ਉਹਨਾਂ ਦੇ ਨਾਲ ਜਿਹੜੇ ਸਾਥੀ ਮੁਲਕ ਨੇ ਉਹ ਉੱਥੇ ਕਰ ਰਹੇ ਆ। ਉਧਰ ਹੁਣ ਈਰਾਨ
ਦੇ ਪਾਕਿਸਤਾਨ ਦੇ ਉੱਤੇ ਹਮਲਾ ਤੇ ਪਾਕਿਸਤਾਨ ਦੀ ਜਿਹੜੀ ਜਵਾਬੀ ਕਾਰਵਾਈ ਆ, ਇਹ ਪੂਰੇ ਮਾਹੌਲ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬੜਾ ਪੇਚੀਦਾ ਤੇ ਸੰਵੇਦਨਸ਼ੀਲ ਬਣਾ ਰਹੀ ਆ ਵੀ ਅੱਗੇ ਬਣੂਗਾ ਕੀ। 2 ਸਾਲ ਢੁਕਣ ਨੂੰ ਆਏ ਨੇ। ਜਿਹੜੀ ਯੂਕਰੇਨ ਦੇ ਉੱਤੇ ਹਮਲਾ ਕੀਤਾ ਸੀਗਾ ਰੂਸ ਨੇ, ਉਹ ਅਜੇ ਤੱਕ ਲੜਾਈ ਖਤਮ ਨਹੀਂ ਹੋਈ ਤੇ ਹੋਰ ਲੜਾਈਆਂ ਦੀਆਂ ਸੰਭਾਵਨਾਵਾਂ ਜਿਹੜੀਆਂ ਇਸ ਟਾਈਮ ਵੱਧ ਰਹੀਆਂ ਹੈਗੀਆਂ ਆ। ਸੋ ਹਾਲਾਤ ਕਿੱਦਾਂ ਦੇ ਹੋਣਗੇ, ਇਹ ਦੇਖਣ ਵਾਲੀ ਗੱਲ ਰਹੂਗੀ। ਉਧਰ ਨਾਰਥ ਕੋਰੀਆ, ਉਹਨੇ ਅੱਜ ਇਹ ਦਾਅਵਾ ਕੀਤਾ ਹੈ ਵੀ ਉਹਨਾਂ ਨੇ ਅੰਡਰ ਵਾਟਰ ਨਿਊਕਲੀਅਰ ਅਟੈਕ ਡਰੋਨ ਆ, ਉਸ ਨੂੰ ਟੈਸਟ ਕਰ ਲਿਆ ਆ। ਵੀ ਪਾਣੀ ਦੇ ਹੇਠਾਂ ਜਿਹੜਾ ਡਰੋਨ ਦੇ ਜ਼ਰੀਏ ਪਾਣੀ 'ਚ ਚੱਲਣ ਵਾਲਾ ਜਿਹੜਾ ਡਰੋਨ ਆ, ਜਿਸ ਦੀ ਨਿਊਕਲੀਅਰ ਕੈਪੇਬਿਲਿਟੀ ਆ, ਉਸ ਨੂੰ ਟੈਸਟ ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਇਹ ਪਾਣੀ ਦੇ ਵਿੱਚ ਇਹ ਡਰੋਨ ਨਿਊਕਲੀਅਰ ਕੈਪੇਬਿਲਿਟੀ ਵਾਲੇ ਜਿਹੜੇ ਬੰਬ ਜਾਂ ਧਮਾਕਾ ਗੈਸ ਸਮੱਗਰੀ ਆ, ਉਹ ਲੈ ਕੇ ਜਿਹੜਾ ਉਹ ਜਾ ਸਕਦਾ ਆ। ਸਾਊਥ ਕੋਰੀਆ, ਯੂਐਸ ਤੇ ਜਾਪਾਨ ਨੇ ਸਾਂਝੇ ਤੌਰ ਦੇ ਉੱਤੇ ਉੱਥੇ ਨੇਵਲ ਐਕਸਰਸਾਈਜ਼ ਅਭਿਆਸ ਜਿਹੜਾ ਆ ਉਹ ਕੀਤਾ ਸੀ ਤੇ ਨਾਰਥ ਕੋਰੀਆ ਕਹਿੰਦਾ ਵੀ ਉਸ ਦੀ ਜਵਾਬ ਦੇ ਵਿੱਚ ਅਸੀਂ ਇਹ ਜਿਹੜਾ ਡਰੋਨ ਟੈਸਟ ਆ ਉਹ ਕੀਤਾ ਗਿਆ ਹੈਗਾ। ਕਿਮ ਯੋਂਗ ਉਨ ਨੇ ਡਿਕਲੇਅਰ ਕੀਤਾ ਆ ਵੀ ਜਿਹੜਾ ਮੁਲਕ ਦਾ ਉਹਦਾ ਲੰਮੇ ਚਿਰ ਤੋਂ ਗੋਲ ਸੀਗਾ ਵੀ ਉਹ ਸਾਊਥ ਕੋਰੀਆ ਦੇ ਨਾਲ ਇਕੱਠੇ ਹੋਣ ਦਾ, ਯੂਨੀਫਿਕੇਸ਼ਨ ਹੋਣ ਦਾ, ਉਸ ਨੂੰ ਸਕ੍ਰੈਪ ਕਰ ਰਿਹਾ ਵੀ ਉੱਤੇ ਪੱਕਾ ਕਾਂਟਾ ਜਿਹੜਾ ਆ ਉਹ ਮਾਰਨ ਜਾ ਰਹੇ ਹੈਗੇ ਆ। ਤੇ ਕਹਿੰਦੇ ਵੀ ਸਾਡਾ ਮੁਲਕ ਹੁਣ ਜਿਹੜਾ ਸੰਵਿਧਾਨ ਆ ਉਸ ਨੂੰ ਹੁਣ ਨਵੇਂ ਤੌਰ ਦੇ ਉੱਤੇ ਰੀਰਾਈਟ ਕਰਨ ਜਾ ਰਿਹਾ ਆ, ਜਿਸ ਵਿੱਚ ਸਾਊਥ ਕੋਰੀਆ ਉਹਨਾਂ ਦਾ ਜਿਹੜਾ ਗਵਾਂਢੀ ਮੁਲਕ ਆ, ਉਹਨਾਂ ਨੂੰ ਫੋਰਨ ਹੌਸਟਾਈਲ ਫੋਰਨ ਐਡਵਰਸਰੀ ਦੇ ਤੌਰ ਦੇ ਉੱਤੇ ਘੋਸ਼ਿਤ ਕਰੂਗਾ। ਜਿੱਦਾਂ ਇੰਡੀਆ ਤੇ ਪਾਕਿਸਤਾਨ ਦਾ ਜਿਹੜਾ ਸਮੱਸਿਆ ਆ ਵੀ ਇੱਕ ਦੂਜੇ ਨੂੰ ਦੁਸ਼ਮਣ ਜਿਹੜਾ ਉਹ ਕਰਾਰ ਦੇਣਾ, ਸੋ ਕਹਿੰਦੇ ਵੀ ਅਸੀਂ ਹੁਣ ਉਹ ਕਰਨ ਜਾ ਰਹੇ ਹਾਂ। ਕੋਰੀਅਨ ਪੈਨਸੂਲਾ ਦੇ ਵਿੱਚ ਟੈਨਸ਼ਨ ਇਸ ਟਾਈਮ ਸਿਖਰਾਂ ਦੇ ਉੱਤੇ ਪਹੁੰਚੀ ਆ। ਕਿਮ ਯੋਂਗ ਉਨ ਨੇ ਪਿਛਲੇ ਸਾਲਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਮਿਜ਼ਾਈਲ ਟੈਸਟ ਆ ਉਹ ਕੀਤੇ ਆ ਤੇ ਹੁਣ ਨਿਊਕਲੀਅਰ ਕੌਨਫਲਿਕਟ ਦਾ ਉਹ ਧਮਕੀਆਂ ਆ ਦੇ ਰਿਹਾ ਆ ਆਪਣੇ ਅਮਰੀਕੀ ਤੇ ਜਿਹੜੇ ਏਸ਼ੀਅਨ ਉਸਦੇ ਐਲਾਈਜ਼ ਆ ਉਹਨਾਂ ਦੇ ਨਾਲ। ਸੋ ਹਾਲਾਤ ਦੁਨੀਆ ਭਰ ਦੇ ਵਿੱਚ ਹਰਜੋਤ ਸਿੰਘ ਜੀ ਇਦਾਂ ਦੇ ਤਣਾਅਪੂਰਨ ਜਿਹੜੇ ਉਹ ਬਣੇ ਪਏ ਆ। ਪਤਾ ਨਹੀਂ ਮਾਚਿਸ ਦੀ ਤੀਲੀ ਦੇ ਨਾਲ ਅੱਗ ਕਿੱਥੇ ਲੱਗ ਜਾਵੇ। ਆਲਰੇਡੀ 2 ਥਾਵਾਂ ਦੇ ਉੱਤੇ ਤਾਂ ਲੜਾਈ ਚੱਲ ਹੀ ਰਹੀ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਨਿਊ ਹੈਂਪਸ਼ਾਇਰ ਦੇ ਵਿੱਚ 4 ਦਿਨਾਂ 'ਚ ਪ੍ਰਾਇਮਰੀ ਇਲੈਕਸ਼ਨਸ ਹੋਣੀਆਂ ਆ ਰਿਪਬਲਿਕਨਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਲਈ। ਤੇ ਜੋ ਨਵੇਂ ਪੋਲਸ ਆਏ ਹੈਗੇ ਆ ਬੋਸਟਨ ਗਲੋਬ ਸਫੋਲਕ ਯੂਨੀਵਰਸਿਟੀ ਦੇ, ਉਹਨਾਂ ਦੇ ਮੁਤਾਬਕ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ 52% ਜਿਹੜੇ ਆ ਲੋਕ ਉਹਨਾਂ ਦੀ ਸਪੋਰਟ ਕਰ ਰਹੇ ਹੈਗੇ ਆ। ਤੇ ਨਿੱਕੀ ਹੈਲੀ ਜੋ ਸਾਬਕਾ ਯੂਐਸ ਦੀ ਐਮਬੈਸਡਰ ਆ ਯੂਐਨ ਦੀ, ਉਹ 35% ਸਪੋਰਟ ਆ ਉਹਨਾਂ ਦੀ ਤੇ ਥੋੜੀ ਜਿਹੀ ਵਧੀਆ 1% ਉਹਨਾਂ ਦੀ ਕੁਝ ਦਿਨਾਂ ਨਾਲੋਂ। ਤੇ ਗਵਰਨਰ ਰੌਨ ਡਿਸੈਂਟਿਸ ਜੋ ਫਲੋਰੀਡਾ ਦੇ ਆ, ਉਹ ਉਹਨਾਂ ਦੀ ਜਿਹੜੀ ਸਪੋਰਟ ਆ 6% ਦੇ ਉੱਤੇ ਹੈਗੀ ਆ। ਸੋ ਨਿੱਕੀ ਹੈਲੀ ਨੇ ਬਹੁਤ ਜ਼ੋਰ ਲਾਇਆ ਆ। ਉਹਨਾਂ ਦੇ ਜਿਹੜੇ ਸਪੋਰਟਰਸ ਆ ਉਹ ਇਹ ਕਹਿ ਰਹੇ ਆ ਵੀ ਇਹ ਨਿਊ ਹੈਂਪਸ਼ਾਇਰ ਸਟੇਟ ਉਹਨਾਂ ਨੂੰ ਪੁੱਲ ਕਰਨੀ ਚਾਹੀਦੀ ਆ। ਤੇ ਪਰ 4 ਦਿਨਾਂ 'ਚ ਹੁਣ ਪਤਾ ਲੱਗੂਗਾ ਨਿਊ ਹੈਂਪਸ਼ਾਇਰ ਦੇ ਵਿੱਚ ਕੀ ਕੁਝ ਹੋਣ ਜਾ ਰਿਹਾ। ਹਾਲਾਂਕਿ ਪ੍ਰੈਜ਼ੀਡੈਂਟ ਜੋ ਟਰੰਪ ਆ ਉਹਨਾਂ ਨੇ ਕਿਸੇ ਤਰ੍ਹਾਂ ਦੀ ਉੱਥੇ ਕੈਂਪੇਨ ਨਹੀਂ ਕੀਤੀ, ਕਿਉਂਕਿ ਉਹ ਜਿਹੜੇ ਆ ਕੋਰਟ ਦੇ ਕੇਸਸ ਆ ਉਹਨਾਂ ਦੇ ਵਿੱਚ ਫਸੇ ਹੋਏ ਆ ਤੇ ਕੋਰਟ ਦੇ ਵਿੱਚ ਉਹਨਾਂ ਦੀ ਹਾਜ਼ਰੀ ਕਈ ਜਗ੍ਹਾ ਦੇ ਉੱਤੇ ਦੇਖੀ ਜਾਂਦੀ ਹੈ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਕੱਲ ਡਿਪਾਰਟਮੈਂਟ ਆਫ ਜਸਟਿਸ ਨੇ ਯੂਵਾਲਡੇ ਦੀ ਜਿਹੜੀ ਸਕੂਲ ਸ਼ੂਟਿੰਗ ਆ ਉਸ ਦੀ ਰਿਪੋਰਟ ਜਿਹੜੀ ਉਹ ਪੇਸ਼ ਕੀਤੀ ਆ। ਉਹਦੇ ਵਿੱਚ ਕਹਿੰਦੇ ਵੀ ਜੋ ਪੁਲਿਸ ਦਾ ਨਕੰਮਾ ਜਿਹਾ ਜਿਹੜਾ ਸਲੂਕ ਰਿਹਾ ਆ, ਹਾਲਾਤ ਰਹੇ ਆ, ਉਸ ਦੀ ਚੰਗੀ ਜਿਹੜੀ ਸਕੇਦਿੰਗ ਰਿਪੋਰਟ ਆ। ਹੁਣ ਉਹ ਰਿਪੋਰਟ ਆਉਣ ਤੋਂ ਬਾਅਦ ਦੇ ਵਿੱਚ ਯੂਵਾਲਡੇ ਦੇ ਪੀੜਤ ਪਰਿਵਾਰ ਜਿਹੜੀਆਂ ਫੈਮਲੀਜ਼ ਆ ਉਹ ਚਾਹੁੰਦੇ ਆ ਵੀ ਇਹਨਾਂ ਪੁਲਿਸ ਵਾਲਿਆਂ ਦੇ ਉੱਤੇ ਜਾਂ ਡਿਪਾਰਟਮੈਂਟ ਦੇ ਉੱਤੇ ਕ੍ਰਿਮੀਨਲ ਚਾਰजेस ਜਿਹੜੇ ਉਹ ਫਾਈਲ ਜਿਹੜੇ ਹੋਣੇ ਚਾਹੀਦੇ ਹੈਗੇ ਆ। 11:30 ਵਜੇ ਇਨਸੀਡੈਂਟ ਸ਼ੁਰੂ ਹੁੰਦਾ ਆ ਤੇ 12:50 ਤੇ ਜਾ ਕੇ ਬਾਰਡਰ ਪੈਟਰੋਲ ਏਜੰਟਸ ਆ ਕੇ ਉਸ ਹਥਿਆਰੇ ਨੂੰ ਜਿਹੜਾ ਮਾਸ ਸ਼ੂਟਿੰਗ ਕਰ ਰਿਹਾ ਰੈਮਸ ਨਾਂ ਦਾ, ਉਸ ਨੂੰ ਜਿਹੜਾ ਉਹ ਮਾਰਦੇ ਆ। ਪੁਲਿਸ ਜਦੋਂ ਦੀ ਆਈ ਹੁੰਦੀ ਆ ਉਹ ਬਾਹਰ ਬਸ ਅੜੀਕ ਦੇ ਵਿੱਚ ਹੀ ਬੈਠੀ ਰਹਿੰਦੀ ਆ। ਆਪਾਂ ਦੇਖਿਆ ਵੀ ਉੱਥੇ ਹਾਲਾਤ ਕਿੱਦਾਂ ਦੇ ਬਣੇ ਰਹੇ। ਕਹਿੰਦੇ ਵੀ ਪੁਲਿਸ ਦੀ ਨਾਕਾਮੀ ਦੇ ਕਰਕੇ ਕਈ ਬੱਚਿਆਂ ਦੀਆਂ ਜਾਨਾਂ ਹੋਰ ਚਲੇ ਗਈਆਂ ਜਿਹੜੀਆਂ ਬਚਾਈਆਂ ਜਾ ਸਕਦੀਆਂ ਸੀਗੀਆਂ। ਪਰ
1.5 ਘੰਟੇ ਤੱਕ ਇਹ ਬਿਰਤਾਂਤ ਵਾਪਰਦਾ ਰਿਹਾ, ਪਰ ਪੁਲਿਸ ਵਾਲੇ ਹੱਥ ਤੇ ਹੱਥ ਧਰ ਕੇ ਜਾਂ ਬੰਦੂਕਾਂ ਤੇ ਹੱਥ ਧਰ ਕੇ ਬੈਠੇ ਰਹੇ। ਇਹਨਾਂ ਨੇ ਕੋਈ ਵੀ ਕੰਮ ਨਾ ਕੀਤਾ। ਬਾਰਡਰ ਪੈਟਰੋਲ ਏਜੰਟਸ ਨੇ ਆ ਕੇ ਇਹ ਕਾਰਵਾਈ ਜਿਹੜੀ ਉਹ ਕਰਨੀ ਪਈ। ਸੋ ਹੁਣ ਪਰਿਵਾਰ ਵਾਲੇ ਚਾਹ ਰਹੇ ਆ ਵੀ ਭਾਈ ਇਹਨਾਂ ਦੇ ਉੱਤੇ ਕ੍ਰਿਮੀਨਲ ਚਾਰजेस ਜਿਹੜੇ ਆ ਉਹ ਫਾਈਲ ਹੋਣੇ ਚਾਹੀਦੇ ਆ। ਸੋ ਹੁਣ ਇਹ ਦੇਖਣਾ ਹੋਊਗਾ ਵੀ ਉੱਥੋਂ ਦੇ ਡਿਸਟ੍ਰਿਕਟ ਅਟਾਰਨੀਜ਼ ਕੀ ਇਹ ਕਦਮ ਚੱਕਣ ਨੂੰ ਰੈਡੀ ਹੈਗੇ ਆ ਜਾਂ ਨਹੀਂ। ਪਰ ਯੂਵਾਲਡੇ ਵਾਲਿਆਂ ਦਾ ਨਾਲ ਪਰਿਵਾਰਾਂ ਦੇ ਨਾਲ ਬਹੁਤ ਹੀ ਮਾੜਾ ਉਸ ਦਿਨ ਜਿਹੜਾ ਉਹ ਵਾਪਰਿਆ ਸੀ। ਜੀ, ਸੋ ਕੱਲਾ ਇਹ ਨਹੀਂ ਵੀ ਉਹਨੇ ਆਪ ਕੁਛ ਨਹੀਂ ਕੀਤਾ, ਵੇਟ ਕਰਦੇ ਰਹੇ, ਜਾਣ ਵੀ ਨਹੀਂ ਬਲਕਿ ਦਿੱਤਾ ਗਿਆ। ਕਈ ਬੱਚਿਆਂ ਦੇ ਜਿਹੜੇ ਪੇਰੈਂਟਸ ਸੀ ਉਹ ਖੁਦ ਜਾਣਾ ਚਾਹੁੰਦੇ ਸੀ ਵੀ ਅਸੀਂ ਜਾ ਕੇ ਕੁਛ ਕਰਦੇ, ਉਹਨਾਂ ਨੂੰ ਵੀ ਰੋਕੀ ਰੱਖਿਆ। ਬਿਲਕੁਲ ਜੀ। ਸੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਰਹਿ ਗਈਆਂ ਖਬਰਾਂ ਦੇ ਉੱਤੇ ਝਾਤ ਮਾਰਾਂਗੇ। ਜੁੜੇ ਰਹਿਣਾ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਚ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਜਾਈਏ ਤੇ ਕੁਝ ਆਪਾਂ ਬਿਜ਼ਨਸ ਨਾਲ ਰਿਲੇਟਡ ਵੀ ਗੱਲਬਾਤ ਕਰੀਏ। ਟਰੱਕਿੰਗ ਇੰਡਸਟਰੀ ਦੇ ਵਿੱਚ ਅੱਜ ਵਾਲ ਸਟਰੀਟ ਜਰਨਲ ਨੇ ਦੱਸਿਆ ਵੀ ਬਹੁਤ ਚੇਂਜ ਹੋਣ ਜਾ ਰਹੀ ਹੈ। ਕਹਿੰਦੇ ਵੀ ਉਹਨਾਂ ਨੇ ਹੈਡਿੰਗ ਲਾ ਕੇ ਖਬਰ ਲਾਈ ਹੈ ਵੀ ਮਲਟੀ ਬਿਲੀਅਨ ਡਾਲਰ ਬੈਟ ਆ ਵੀ ਟਰੱਕਰਸ ਡੀਜ਼ਲ ਨੂੰ ਡਿਚ ਕਰਕੇ ਇਲੈਕਟ੍ਰਿਸਿਟੀ ਵੱਲ ਜਾਣਗੇ। ਇਲੈਕਟ੍ਰਿਕ ਜਿਹੜੇ ਹੈਗੇ ਆ ਬੈਟਰੀਆਂ ਵਾਲੇ ਜਾਂ ਟਰੱਕ ਆ। ਸੋ ਕਮਨਸ, ਡੈਮਰ, ਪਕਾਰ, ਇਹ ਜਿਹੜੀਆਂ ਤਿੰਨ ਬਹੁਤ ਵੱਡੀਆਂ ਕੰਪਨੀਆਂ ਟਰੱਕਿੰਗ ਦੀਆਂ, ਉਹ ਕਹਿ ਰਹੀਆਂ ਮਿਸੀਸਿਪੀ ਦੇ ਵਿੱਚ ਇੱਕ ਉਹ ਇਲੈਕਟ੍ਰਿਕ ਕਮਰਸ਼ੀਅਲ ਟਰੱਕਸ ਦਾ ਪਲਾਂਟ ਜਿਹੜਾ ਲਾਉਣ ਜਾ ਰਿਹਾ। ਬੈਟਰੀ ਚਾਰਜਸ ਬਹੁਤ ਵੱਡਾ ਹੋਊਗਾ ਇਹ। ਡੀਜ਼ਲ ਇੰਜਨ ਮੇਕਰ ਕਮਨਸ, ਟਰੱਕ ਬਿਲਡਰ ਡੈਮਰ ਤੇ ਟਰੱਕ ਤੇ ਪਕਾਰ, ਜਿਹੜੀ ਤਿੰਨੇ ਕੰਪਨੀਆਂ ਰਲ ਕੇ $2 ਬਿਲੀਅਨ ਦੀ ਬੈਟਰੀ ਦੀ ਜਿਹੜੀ ਇੰਡਸਟਰੀ ਆ ਉਹ ਮਿਸੀਸਿਪੀ ਦੇ ਵਿੱਚ ਲਾਉਣ ਜਾ ਰਹੇ ਆ। ਤੇ ਬੈਟਰੀ ਸੈਲਸ 2027 ਦੇ ਵਿੱਚ ਜਿਹੜੇ ਆ ਕਹਿੰਦੇ ਵੀ ਪ੍ਰੋਡਿਊਸ ਹੋਣੇ ਸ਼ੁਰੂ ਹੋ ਜਾਊਗੇ। ਮਿਸੀਸਿਪੀ ਦੀ ਮਾਰਸ਼ਲ ਕਾਉਂਟੀ ਜਿਹੜੀ ਆ ਸਾਊਥ ਆਫ ਮੈਂਫਿਸ ਟੈਨਸੀ ਦੇ ਵਿੱਚ ਆ। ਇਹ ਅਮਰੀਕਾ ਦਾ ਸਭ ਤੋਂ ਵੱਡਾ ਜਿਹੜਾ ਬੈਟਰੀ ਦਾ ਪਲਾਂਟ ਹੋਊਗਾ ਕਮਰਸ਼ੀਅਲ ਵਹੀਕਲਸ ਦੇ ਲਈ, ਜੋ ਕਿ 40,000 ਤੋਂ ਵੱਧ ਮੀਡੀਅਮ ਤੇ ਹੈਵੀ ਡਿਊਟੀ ਟਰੱਕਸ ਦੇ ਲਈ ਹਰ ਸਾਲ ਬੈਟਰੀਆਂ ਪ੍ਰੋਡਿਊਸ ਕਰੂਗਾ। ਜੀ ਜੀ ਬਿਲਕੁਲ। ਈਵੀ ਦੀਆਂ ਜੇ ਗੱਲ ਕਰਦੇ ਜਾਈਏ, ਫੋਰਡ ਨੇ ਆਪਣੀ ਜਿਹੜੀ ਪ੍ਰੋਡਕਸ਼ਨ F50 ਲਾਈਟਨਿੰਗ ਈਵੀ ਆ ਉਸ ਨੂੰ ਘੱਟ ਕਰ ਦਿੱਤਾ ਆ। ਉਸ ਦੀ ਬਜਾਏ ਉਹ ਜਿਹੜੀਆਂ ਜੌਬਸ ਆ ਉਹਨਾਂ ਨੇ ਬ੍ਰੋਂਕੋ ਤੇ ਰੇਂਜਰ ਦੇ ਪਲਾਂਟ ਦੇ ਵਿੱਚ ਐਡ ਕਰ ਦਿੱਤੀਆਂ। ਇੱਕ ਪਾਸੇ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਉੱਥੇ ਫਰਕ ਪੈਣ ਜਾ ਰਿਹਾ ਆ, ਪਰ ਕਿਤੇ ਨਾ ਕਿਤੇ ਇਦਾਂ ਲੱਗ ਰਿਹਾ ਵੀ ਜਿਹੜੀ ਬਿਜਲੀ ਉਤਪਾਦਨ ਨੂੰ ਲੈ ਕੇ ਅਜੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਸ਼ੰਕੇ ਹੈਗੇ ਆ ਵੀ ਇਹ ਕਿੱਦਾਂ ਪੂਰੀ ਹੋਊਗੀ। ਜੇ ਤੁਸੀਂ ਕਹਿਣ ਨੂੰ ਚੀਜ਼ਾਂ ਬਿਜਲੀ ਦੇ ਉੱਤੇ ਚਲਾ ਰਹੇ ਆ, ਟੈਸਲਾ ਦੀ ਖਬਰ ਤੁਸੀਂ ਰੀਸੈਂਟਲੀ ਆਪਾਂ ਸ਼ੇਅਰ ਕੀਤੀ ਸੀ ਸ਼ਿਕਾਗੋ ਦੇ ਵਿੱਚ, ਵੀ ਉਹਨਾਂ ਦੀ ਰੇਂਜ ਹੀ ਅੱਧੀ ਤੋਂ ਘੱਟ ਜਿਹੜੀ ਉਹ ਰਹਿ ਗਈ ਵੀ ਆਪਣੇ ਆਪ ਨੂੰ ਤੱਤੇ ਰੱਖਣ ਦੇ ਲਈ, ਵੀ ਨਹੀਂ ਤਾਂ ਕਿਤੇ ਸੁੰਗੜ ਨਾ ਜਾਣ, ਕਿਤੇ ਘੁੰਗੜ ਨਾ ਜਾਣ। ਸੋ ਇਦਾਂ ਦੇ ਹਾਲਾਤ ਵੀ ਜਿਹੜੇ ਉਹ ਇਸ ਟਾਈਮ ਬਣੇ ਪਏ ਹੈਗੇ ਆ। ਉਧਰ ਈਵੀ ਦੀ ਪ੍ਰੋਡਕਸ਼ਨ ਘੱਟ ਹੋ ਰਹੀ ਆ। ਸਟੈਨਲਸ ਕੰਪਨੀ ਜਿਹੜੀ ਆ ਉਹਨਾਂ ਇਹ ਬਿਆਨ ਦਿੱਤਾ ਆ ਵੀ ਭਾਈ ਅਸੀਂ ਬਾਕੀ ਕੰਪਨੀਆਂ ਵਾਂਗੂ ਘਾਟੇ 'ਚ ਆਪਣੀ ਜਿਹੜੀ ਈਵੀ ਵਾਲੀਆਂ ਗੱਡੀਆਂ ਨਹੀਂ ਵੇਚਣੀਆਂ, ਇਲੈਕਟ੍ਰਿਕ ਵਹੀਕਲ ਅਸੀਂ ਪੂਰੇ ਫੁੱਲ ਪ੍ਰਾਈਸ ਦੇ ਉੱਤੇ ਜਿਹੜੀਆਂ ਉਹ ਵੇਚਣ ਨੂੰ ਔਰ ਜਿਹੜਾ ਉਹ ਕਰਾਂਗੇ। ਸੋ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਹੈਗਾ ਆ। ਆਟੋਮੇਕਰ ਜਿਹੜਾ ਫੋਰਡ ਆ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਰੋਗ ਇਲੈਕਟ੍ਰਿਕ ਵਹੀਕਲ ਸੈਂਟਰ ਮਿਸ਼ੀਗਨ ਦੇ ਵਿੱਚ ਆ, ਉਹਦੇ ਵਿੱਚ ਜਿਹੜੀ ਪ੍ਰੋਡਕਸ਼ਨ ਆ ਉਸ ਨੂੰ ਘਟਾਉਣ ਜਾ ਰਹੇ ਆ। ਕਹਿੰਦੇ ਵੀ ਮਿਸ਼ੀਗਨ ਤੋਂ ਜਿਹੜੀ ਪ੍ਰੋਡਕਸ਼ਨ ਆ ਉਹ ਸ਼ਿਫਟ ਕੀਤੀ ਜਾਊਗੀ ਤੇ ਇਹਦੇ ਨਾਲ 1400 ਜਾਣਿਆਂ ਦੀਆਂ ਜੌਬਸ ਦੇ ਉੱਤੇ ਇੰਪੈਕਟ ਪਊਗਾ। ਇਵੈਂਚੁਅਲੀ ਉਹਨਾਂ ਨੂੰ ਦੂਜੀਆਂ ਫੈਕਟਰੀਜ਼ ਦੇ ਵਿੱਚ ਸ਼ਾਇਦ ਐਡਜਸਟ ਕੀਤਾ ਜਾ ਸਕਦਾ ਆ। ਸੋ ਦੇਖੋ ਕੀ ਇਸ ਦੇ ਵਿੱਚ ਬਣਦਾ ਆ। ਈਵੀ ਦਾ ਭਵਿੱਖ ਤਾਂ ਬਹੁਤ ਦਿਖਾਇਆ ਗਿਆ ਸੀਗਾ, ਪਰ ਕੀ ਐਕਚੁਅਲ 'ਚ ਉਹ ਭਵਿੱਖ ਹੋਊਗਾ ਜਾਂ ਕੀ ਕੋਈ ਹਾਈਬ੍ਰਿਡ ਮਾਡਲ, ਹਾਈਡਰੋਜਨ ਮਾਡਲ, ਹੋਰ ਕਈ ਕੁਛ ਜਿਹੜਾ ਉਹ ਨਾਲ
ਆ ਰਿਹਾ ਹੈ। ਸਟੇਟਸ ਬਹੁਤ ਪੁਸ਼ ਕਰ ਰਹੀਆਂ। ਕੈਲੀਫੋਰਨੀਆ ਨੇ ਆਲਰੇਡੀ ਰਿਕੁਆਇਰ ਕਰਤਾ ਵੀ ਇਸ ਸਾਲ 2024 ਦੇ ਵਿੱਚ ਜਿਹੜੇ ਟਰੱਕ ਮੈਨੂਫੈਕਚਰਰਸ ਆ, ਜੋ ਹੈਵੀ ਡਿਊਟੀ ਸੇਲਸ ਜਿਨ੍ਹਾਂ ਦੀ ਹੁੰਦੀ ਟਰੱਕਸ ਦੀ, ਉਹਨਾਂ ਨੂੰ ਘੱਟੋ ਘੱਟ 5% ਆਪਣੀਆਂ ਜਿਹੜੀਆਂ ਵਹੀਕਲਸ ਆ ਉਹ ਇਦਾਂ ਦੀਆਂ ਵੇਚਣੀਆਂ ਪੈਣਗੀਆਂ, ਟਰੱਕ ਇਦਾਂ ਦੇ ਵੇਚਣੇ ਪੈਣਗੇ। 9% ਜਿਹੜੇ ਟਰੱਕ ਆ ਉਹ ਜ਼ੀਰੋ ਇਮਿਸ਼ਨ ਵਹੀਕਲਸ ਵਾਲੇ ਹੋਣੇ ਚਾਹੀਦੇ ਆ, ਤੇ ਕੈਲੀਫੋਰਨੀਆ ਤੋਂ ਬਾਅਦ 10 ਸਟੇਟਾਂ ਹੋਰ ਇਸ ਨੂੰ ਫੋਲੋ ਕਰ ਰਹੀਆਂ ਹੈਗੀਆਂ ਜੀ। ਵਰਲਡ ਇਕਨੋਮਿਕ ਫੋਰਮ ਦੀ ਜੇ ਗੱਲ ਕਰਦੇ ਜਾਈਏ ਤਾਂ ਉਹਦੇ ਕਹਿੰਦੇ ਵੀ ਕੀ ਟੇਕ ਅਵੇ ਜਿਹੜੇ ਰਹੇ ਆ ਰੀਸੈਂਟਲੀ। ਵਰਲਡ ਇਕਨੋਮਿਕ ਫੋਰਮ ਇੱਕ ਅਜਿਹਾ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਜਗ੍ਹਾ ਆ, ਐਸੀ ਫੋਰਮ ਆ ਜਿੱਥੇ ਦੁਨੀਆ ਦੇ ਧਨਾੜ ਲੋਕਾਂ ਤੋਂ ਵੱਡੀਆਂ ਕਾਰਪੋਰੇਟਸ, ਸਿਆਸਤਦਾਨ, ਅਰਥ ਸ਼ਾਸਤਰੀ ਪਹੁੰਚਦੇ ਆ ਤੇ ਦੁਨੀਆ ਦੇ ਅਗਲੇ ਸਾਲ ਦਾ ਰਾਹ ਇੱਕ ਹਿਸਾਬ ਦੇ ਨਾਲ ਉਹ ਦੇਖਿਆ ਜਾਂਦਾ, ਘੜਿਆ ਜਾਂਦਾ ਆ ਵੀ ਕੀ ਉੱਥੇ ਹੋਵੇਗਾ। ਕਹਿੰਦੇ ਵੀ ਜਿੱਥੇ ਇਹ ਐਨੂਅਲ ਫੋਰਮ ਰੈਪ ਅਪ ਹੋ ਰਿਹਾ ਆ, ਉੱਥੇ ਜਿਹੜੀ ਇਹ ਚੀਜ਼ ਦੇਖਣ ਨੂੰ ਮਿਲੀ ਆ, ਕਿਸੇ ਵੀ ਬਿਜ਼ਨਸ ਲੀਡਰ ਨੇ ਰਿਸੈਸ਼ਨ ਦੀ ਗੱਲ ਨਹੀਂ ਕੀਤੀ। ਉਹਨਾਂ ਨੇ ਇਹ ਨਹੀਂ ਕਿਹਾ ਵੀ 2024 ਦੇ ਵਿੱਚ ਕੋਈ ਰਿਸੈਸ਼ਨ ਜਿਹੜਾ ਆ ਉਹ ਆਵੇਗਾ। ਆਲਦੋ ਇਸ ਦੇ ਨਾਲ AI ਦੀ ਚਰਚਾ ਬਹੁਤ ਖੂਬ ਜ਼ਿਆਦਾ ਜਿਹੜੀ ਆ ਉੱਥੇ ਦੇਖਣ ਨੂੰ ਮਿਲੀ ਹੈਗੀ ਆ। ਐਕਸਪਰਟ ਤੇ ਬਿਜ਼ਨਸ ਲੀਡਰਸ ਇਸ ਕਾਨਫਰੰਸ ਦੇ ਉੱਤੇ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਆ ਵੀ ਅਮਰੀਕਾ ਰਿਸੈਸ਼ਨ ਦੇ ਵਿੱਚ ਇਸ ਸਾਲ ਦੇ ਵਿੱਚ ਜਾ ਸਕਦਾ ਆ। ਕਈ ਕੰਪਨੀਆਂ ਨੇ AI ਨੂੰ ਦਿਖਾਇਆ ਵੀ, ਪਰ ਨਾਲ ਦੇ ਨਾਲ ਇਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਨਹੀਂ ਇਹਦੇ ਨਾਲ ਕਈ ਜੌਬਸ ਨੂੰ ਖਤਰਾ ਨਹੀਂ ਆ। ਪਰ ਇੱਥੋਂ ਜਿਹੜੀ ਬਾਟਮ ਲਾਈਨ ਇਹ ਵੀ ਗੱਲਾਂ ਚੋਂ ਨਿਕਲ ਕੇ ਆਈ ਵੀ 40% ਜੌਬਸ ਦੇ ਉੱਤੇ ਓਵਰਆਲ ਫਰਕ ਜਿਹੜਾ ਆ AI ਪਾ ਸਕਦਾ ਹੈਗਾ ਆ। ਸੋ ਕੁਝ ਪੋਜ਼ਿਟਿਵ, ਕੁਝ ਨੈਗੇਟਿਵ ਜਿਹੜੀਆਂ ਚੀਜ਼ਾਂ ਆ ਉਹ ਦੇਖਣ ਨੂੰ ਮਿਲੀਆਂ। ਜਿੱਥੇ ਸਾਲ ਪਹਿਲਾਂ ਡੇਵੋਸ ਦੇ ਵਿੱਚ ਕ੍ਰਿਪਟੋ ਕਰੰਸੀ ਦੀ ਗੱਲ ਚਰਚਾ ਜਿਹੜੀ ਉਹ ਜ਼ੋਰਾਂ ਦੇ ਉੱਤੇ ਰਹੀ ਸੀ, ਇਸ ਸਾਲ AI ਨੇ ਉਸ ਪੂਰੇ ਪਲੇਟਫਾਰਮ ਨੂੰ ਕਹਿ ਲਓ ਵੀ ਕੈਪਚਰ ਕਰਕੇ ਜਿਹੜਾ ਹੋ ਰੱਖਿਆ। AI ਆਪਾਂ ਨੂੰ ਮਾਰ ਦਊਗੀ, ਜੌਬਸ ਕਿਲ ਕਰ ਦਊਗੀ, ਇਹ ਇਸ ਚੀਜ਼ ਦੇ ਉੱਤੇ ਉਹਨਾਂ ਨੇ ਕਿਹਾ ਵੀ ਨਹੀਂ, ਘਬਰਾਉਣ ਦੀ, ਡਰਨ ਦੀ ਜਿਹੜੀ ਉਹ ਆਪਾਂ ਨੂੰ ਲੋੜ ਨਹੀਂ ਆ। ਇੱਥੇ ਵੀ ਜਿਹੜੇ ਓਪਨ AI ਵਾਲੇ ਆ ਅਮਰੀਕਾ ਦੇ ਵਿੱਚ, ਇਹ US ਦੇ ਰੈਗੂਲੇਟਰਸ ਨੂੰ ਗੁਹਾਰ ਲਾ ਰਹੇ ਆ ਵੀ ਜਲਦ ਤੋਂ ਜਲਦ ਇਸ ਇੰਡਸਟਰੀ ਨੂੰ ਰੈਗੂਲੇਟ ਕੀਤਾ ਜਾਵੇ ਤਾਂ ਜੋ ਇਹ ਬਾਅਦ ਦੇ ਵਿੱਚ ਕੋਈ ਆਪਣੇ ਲਈ ਹੀ ਖਤਰਾ ਜਿਹੜਾ ਆ ਉਹ ਨਾ ਬਣ ਸਕਣ। ਸੋ ਦੇਖੋ ਕੀ ਹੁੰਦਾ ਆ। ਡੇਵੋਸ ਕਹਿੰਦੇ ਆ ਵੀ ਵਰਲਡ ਇਕਨੋਮਿਕ ਫੋਰਮ ਚਰਚਾ ਦੇ ਵਿੱਚ ਤਾਂ ਰਹਿੰਦੀ ਆ, ਪੋਪੂਲਰ ਜ਼ਰੂਰ ਆ, ਪਰ ਕਈਆਂ ਦੇ ਲਈ ਸਿਰਦਰਦੀ ਦਾ ਕਾਰਨ ਵੀ ਬਣਦੀ ਹੈ। ਜੀ, ਕੁਝ ਹਫ਼ਤੇ ਪਹਿਲਾਂ ਗੋਲਡਮੈਨ ਸੈਕਸ ਨੇ ਜੋ ਇੱਕ ਰਿਪੋਰਟ ਛਾਪੀ ਸੀ, ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ 300 ਮਿਲੀਅਨ ਜੌਬਸ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਫਿਨਿਸ਼ ਹੋਣਗੀਆਂ ਪੂਰੇ ਵਰਲਡ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ। ਸੋ ਅੱਜ ਫੋਰਬਸ ਮੈਗਜ਼ੀਨ ਨੇ ਇਹਦੇ ਸੰਬੰਧ ਦੇ ਵਿੱਚ ਗੂਗਲ, ਸਿਟੀ ਗਰੁੱਪ, ਬਲੈਕ ਰੌਕ, ਐਮਾਜ਼ਨ, ਇਹਨਾਂ ਸਾਰਿਆਂ ਬਾਰੇ ਦੱਸਿਆ ਵੀ ਇਹਨਾਂ ਸਾਰਿਆਂ ਨੇ 2024 ਦੇ ਵਿੱਚ ਫਿਰ ਲੋਕਾਂ ਨੂੰ ਲੇ ਆਫ ਕੀਤਾ ਹੈਗਾ ਆ। ਜਨਵਰੀ ਦੇ ਵਿੱਚ ਹੁਣ ਤਾਈਂ, ਅੱਜ 19 ਤਰੀਕ ਹੋ ਗਈ, ਪਹਿਲੀ ਤੋਂ ਲੈ ਕੇ 19 ਤਾਈਂ 58 ਦੇ ਕਰੀਬ ਟੈਕ ਕੰਪਨੀਆਂ ਨੇ 7785 ਵਰਕਰ ਲੇ ਆਫ ਕਰ ਦਿੱਤੇ ਹੈਗੇ ਆ। ਕੁਝ ਕੇਸਸ ਦੇ ਵਿੱਚ ਕਹਿੰਦੇ ਭਈ ਇਹ ਜਿਹੜੇ ਲੋਕ ਲੇ ਆਫ ਕੀਤੇ ਗਏ ਆ, ਉਹਨਾਂ ਦੀ ਜਗ੍ਹਾ ਤੇ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਪ੍ਰੋਜੈਕਟਸ ਆ ਉਹ ਕੰਮ ਕਰਨਗੇ। 2023 ਦੇ ਵਿੱਚ 2,60,000 ਲੋਕ ਟੈਕਨੋਲੋਜੀ ਇੰਡਸਟਰੀ ਦੇ ਵਿੱਚ ਲੇ ਆਫ ਹੋਏ ਹੈਗੇ ਆ। ਮਾਈ ਪਰਫੈਕਟ ਰੈਜ਼ਮੀ ਨੇ ਇਹ ਕਿਹਾ ਵੀ 85% ਵਰਕਰਸ ਜੋ ਆ ਉਹ ਇਸ ਟਾਈਮ ਚਿੰਤਾ ਦੇ ਵਿੱਚ ਆ ਵੀ ਉਹ 2024 ਦੇ ਵਿੱਚ ਆਪਣੀ ਜੌਬ ਲੂਜ਼ ਕਰ ਜਾਣਗੇ। ਸੋ ਆਪਾਂ ਬਾਰ-ਬਾਰ ਦੱਸਦੇ ਰਹਿੰਦੇ ਆ, ਅਮਰੀਕਾ ਦੇ ਵਿੱਚ ਅੱਜ ਦੀ ਡੇਟ 'ਚ ਵੀ 8 ਮਿਲੀਅਨ ਜੌਬਸ ਅਵੇਲੇਬਲ ਹੈਗੀਆਂ ਆ, ਪਰ ਵਾਈਟ ਕਾਲਰ ਜੌਬਸ, ਟੈਕਨੋਲੋਜੀ ਵਾਲੇ ਕਈ ਸੈਕਟਰ ਦੇ ਵਿੱਚ ਚੇਂਜਸ ਬਹੁਤ ਹੋ ਰਹੀਆਂ ਹੈਗੀਆਂ, ਉੱਥੇ ਜਿਹੜੇ ਘੱਟ ਹੋ ਰਹੇ ਹੈਗੇ ਆ। ਸੋ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਆ ਉਹ ਐਨ ਮੇਨ ਮੁੱਦਾ ਇਸ ਟਾਈਮ ਦੇ ਉੱਤੇ ਬਣਿਆ ਹੋਇਆ ਹੈਗਾ ਆ। ਸੋ ਕਹਿੰਦੇ ਭਈ 14% ਟੈਕਨੋਲੋਜੀ ਦੇ CEOs ਉਹ ਇਹ ਕਹਿ ਰਹੇ ਆ ਭਈ ਅਸੀਂ ਹੈਡ ਕਾਊਂਟ ਜਿਹੜੇ ਜਾਣੀ ਕਿ ਉਹਨਾਂ ਦੇ EMPLOYEE ਘਟਾਵਾਂਗੇ ਡਿਊ ਟੂ ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ। ਜੀ ਬਿਲਕੁਲ। ਤੇ ਟੈਕਨੋਲੋਜੀ ਦਾ ਅਸੀਂ ਸਪੈਸ਼ਲ ਸ਼ੋ ਹਰ ਮੰਡੇ ਨੂੰ 3 ਤੋਂ 4 ਵਜੇ ਆਪਾਂ ਲੈ ਕੇ ਆਉਂਦੇ, ਜਿਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਹੋਰ ਵੀ ਅਹਿਮ ਟੈਕਨੋਲੋਜੀ ਦੇ ਮੁੱਦਿਆਂ ਦੇ ਉੱਤੇ ਆਪਾਂ ਚਰਚਾ ਕਰਦੇ ਰਹਿੰਦੇ ਆ। ਤੇ ਹਰਜੋਤ ਸਿੰਘ ਜੀ, ਸਮਾਂ ਸਮਾਪਤੀ ਦੇ ਵੱਲ ਨੂੰ ਆ ਤੇ ਇਹ ਦੱਸਦੇ ਜਾਈਏ, ਬਾਈਡਨ ਪ੍ਰਸ਼ਾਸਨ ਨੇ ਅੱਜ ਇਹ ਅਨਾਉਂਸ ਕੀਤਾ ਆ ਵੀ ਉਹ ਤਕਰੀਬਨ $4.9 ਬਿਲੀਅਨ ਦੇ ਸਟੂਡੈਂਟ ਲੋਨ ਡੈਟ ਆ 73,600 ਬੋਰਵਰਸ ਦੇ ਉਹਨਾਂ ਨੂੰ ਉਹ ਮਾਫ ਕਰਨ ਜਾ ਰਹੇ ਆ।
ਇਹ ਰਿਲੀਫ ਕਹਿੰਦੇ ਉਦੋਂ ਆਈ ਆ ਜਦੋਂ ਯੂਐਸ ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਆਪਣੇ ਜਿਹੜਾ ਇਨਕਮ ਡਰਿਵਨ ਰੀਪੇਮੈਂਟ ਪਲਾਨ ਆ ਉਸ ਦੇ ਵਿੱਚ ਚੇਂਜਸ ਜਿਹੜੀਆਂ ਆ ਉਹ ਲਿਆਂਦੀਆਂ ਆ। ਹੁਣ ਤੱਕ ਇਹਨਾਂ ਨੇ ਕਈ ਬਿਲੀਅਨ ਡਾਲਰ ਦੇ ਜਿਹੜੇ ਕਰਜ਼ੇ ਆ, ਸਟੂਡੈਂਟ ਲੋਨਸ ਆ, ਉਹਨਾਂ ਨੂੰ ਮਾਫ ਕਰ ਦਿੱਤਾ ਹੈਗਾ ਆ। ਸੋ ਇਹ ਅੱਜ ਇਹਨਾਂ ਨੇ ਦੱਸਿਆ ਆ ਵੀ 4.9 ਬਿਲੀਅਨ ਡਾਲਰ ਦੇ 73,600 ਜਿਹੜੇ ਸਟੂਡੈਂਟ ਲੋਨ ਬੋਰੋਵਰਸ ਆ ਉਹਨਾਂ ਦਾ ਕਰਜ਼ਾ ਮਾਫ ਹੋਣ ਜਾ ਰਿਹਾ ਹੈਗਾ ਆ। ਤੇ ਜਾਂਦੇ ਜਾਂਦੇ ਗੁੱਡ ਨਿਊਜ਼ ਦੱਸਦੇ ਜਾਂਦੇ ਆ। ਫ੍ਰਿਜ਼ਨੋ ਏਰੀਏ ਦੇ ਵਿੱਚ ਉੱਥੇ ਦਾ ਇੱਕ ਬਹੁਤ ਵੱਡੇ ਹਸਪੀਟਲ ਆ, ਸੇਂਟ ਅੰਗਸ ਮੈਡੀਕਲ ਸੈਂਟਰ, ਉਹਦਾ ਜਿਹੜਾ CEO ਆ ਉਹ ਆਪਣੀ ਪੰਜਾਬੀ ਕੁੜੀ ਡਾਕਟਰ ਗੁਰਵਿੰਦਰ ਕੌਰ ਨੂੰ ਲਾਇਆ ਗਿਆ ਆ। ਉਹਦੇ ਬਾਰੇ ਆਪਾਂ ਡਿਟੇਲ ਰਿਪੋਰਟ ਸ਼ਾਮ ਨੂੰ ਜਿਹੜੀ ਅਪਡੇਟ ਕੈਲੀਫੋਰਨੀਆ ਹੁੰਦੀ ਆ ਪ੍ਰੋਗਰਾਮ, ਉਹਦੇ ਵਿੱਚ ਸਾਂਝੀ ਕਰਾਂਗੇ ਜੀ। ਮਿਲਦੇ ਆ ਹੁਣ ਆਪਾਂ ਅਗਲੀ ਵਾਰ। ਸਾਡੇ ਦੋਨਾਂ ਵੱਲੋਂ ਸਭ ਨੇ ਪਿਆਰ ਸਤਿਕਾਰ ਸਾਨੀ ਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।